ਮਾਂ ਦੀ ਗੋਦ ਚੋਂ ਜਿਹੜਾ ਲਫ਼ਜ਼ ਸਿੱਖਦੇ ਹੋ ਉਦੋਂ ਸੁਲੱਖਣਾ ਉਦੋਂ ਚੰਗਾ ਲਫ਼ਜ਼ ਕੋਈ ਹੋ ਨਹੀਂ ਸਕਦਾ। ਤੇ ਜਿਹੜੀ ਗਲੀ ਦੇ ਵਿੱਚ ਜ਼ਬਾਨ ਤੁਸੀਂ ਸਿੱਖਣੀ ਹੈ ਜੀ, ਉਹ ਧਰਤੀ ਦੀ ਜ਼ਬਾਨ। ਪੂਰੀ ਦੁਨੀਆ ਦੀਆਂ ਕੌਮਾਂ ਆਪਣੀ ਧਰਤੀ ਦੀ ਜ਼ਬਾਨ ਵਿੱਚ ਹੀ ਮਤਲਬ ਇਹ ਪੜ੍ਹਾਉਂਦੀਆਂ ਨੇ, ਉਹਦੇ 'ਚ ਡਿਗਰੀਆਂ ਕਰਾਉਂਦੀਆਂ ਨੇ, ਔਰ ਉਹਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ। ਉਹਨਾਂ ਦੀ IT ਵੀ ਚੱਲ ਰਹੀ ਹੈ, ਉਹਨਾਂ ਦਾ ਮੈਡੀਕਲ ਵੀ ਚੱਲ ਰਿਹਾ ਹੈ, ਉਹਨਾਂ ਦਾ ਲਾਅ ਵੀ ਚੱਲ ਰਿਹਾ ਹੈ। ਸਾਨੂੰ ਗੂੰਗਾ ਰੱਖਿਆ ਹੋਇਆ ਹੈ ਜੀ, ਔਰ ਇਹ ਗੂੰਗੇ ਰਹਿਣ ਦਾ ਨਤੀਜਾ ਹੈ ਕਿ ਅੱਜ ਖਬਰਾਂ ਪਈਆਂ ਚੱਲਦੀਆਂ ਹਨ ਕਿ 7 ਪੰਜਾਬੀ ਉਹਨਾਂ ਸ਼ਨਾਖਤੀ ਕਾਰਡ ਵੇਖ ਕੇ ਤੇ ਅੱਜ ਮਾਰ ਦਿੱਤੇ ਨੇ। ਹਾਂਜੀ, ਬੱਸ ਉੱਥੇ ਮੁਲਤਾਨ ਤੇ ਫੈਸਲਾਬਾਦ ਆ ਰਹੀ ਸੀ ਜੀ ਜੀ, ਹਾਂਜੀ ਕੋਇਟੇ ਤੋਂ ਜੀ ਤੇ ਜੀ, ਇਹ ਸਾਡੇ ਨਾਲ ਜ਼ਿਆਦਤੀ ਨਹੀਂ। ਅਸੀਂ ਤੇ ਸਿੱਖਿਆ ਹੀ ਇਹ ਹੈ ਕਿ ਮੰਗੇ ਲੀੜੇ ਪਾਣੇ ਨੇ, ਮੰਗਾ ਟੁੱਕਰ ਖਾਣਾ ਹੈ। ਹਾਂ ਹਾਂਜੀ, ਤੇ ਮਤਲਬ ਇਹ ਜਾਂ ਜੁੱਤੀਆਂ ਖਾਣੀਆਂ ਨੇ ਜਾਂ ਮਾਰਨੀਆਂ ਨੇ। ਇੱਕ ਓਬੜ ਬੋਲੀ ਦਾ ਤਰਜਮਾ ਦੂਜੀ ਓਬੜ ਬੋਲੀ 'ਚ ਕਰੋ। ਹਾਂ ਤੇ ਬੱਚਿਆਂ ਨੇ ਕਾਹਲੀ ਪਾਸ ਹੋਣਾ। ਚਾਚਾ ਜੀ, ਮੇਰੀ ਇੱਕ ਸਹੇਲੀ ਸੀ ਜੱਜ, ਜੀ, ਤੇ ਉਹ ਆਂਦੀ ਹੈ ਭਈ ਰਿਫਤ ਇਹ ਛੱਪੜ ਕੀ ਹੁੰਦਾ ਹੈ? ਹਾਂ ਛੱਪੜ क्या होता है? ਹਾਂ मैं क्या भी की गल है, मेरे पास एक केस आया है तो मदई भी छप्पड़ छप्पड़ करते हैं, मुद्दा लै भी छप्पड़ छप्पड़ करते हैं। ਹੁਣ ਜੱਜ ਨੂੰ ਪਤਾ ਹੀ ਨਹੀਂ ਛੱਪੜ ਹੁੰਦਾ ਕੀ ਹੈ, ਤੂੰ ਜੱਜ ਬਣ ਕੇ ਉੱਥੇ ਬੈਠਾ। ਜੱਜ ਸਾਹਿਬ ਨੇ ਆਖਿਆ ਮਾਈ ਨੂੰ ਕਿ ਮਾਤਾ ਤੇਰੀ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਤੂੰ ਕੋਈ ਚੰਗਾ ਜਿਹਾ ਵਕੀਲ ਘਰ ਹਾਂਜੀ ਹਾਂਜੀ ਉਹ ਆ ਕੇ ਮੈਨੂੰ ਗੱਲ ਸਮਝਾਏ। ਹਾਂ, ਤੇ ਮਾਈ ਆਖਣ ਲੱਗੀ ਕਿ ਜੱਜ ਸਾਹਿਬ ਵੇ ਪੁੱਤਰਾ ਸਮਝ ਤੈਨੂੰ ਨਹੀਂ ਆਉਂਦੀ ਤੇ ਵਕੀਲ ਮੈਂ ਕਰਾਂ। ਹਾਏ ਹਾਏ, ਉਹ ਮਾਈ ਕਿੱਡੀ ਸ਼ੌਰ ਵਾਲੀ ਸੀ ਔਰ ਉਹ ਜੱਜ ਕਿੱਡਾ ਬੇਸ਼ੌਰਾ ਸੀ ਕਿ ਉਹਨੂੰ ਪਤਾ ਹੀ ਨਹੀਂ ਸੀ ਕਿ ਇਹ ਧਰਤੀ ਦੇ ਸ਼ੌਰ ਦੇ ਨਾਲ ਭਰੀ ਹੋਈ ਹੈ। ਜਿਹੜੀ ਕੌਮ ਕੋਲੋਂ ਉਹਦੀ ਬਹਾਦਰੀ, ਉਹਦਾ ਵਿਰਸਾ, ਉਹਦੀ ਤਾਰੀਖ ਖੋਣੀ ਹੋਏ, ਉਹਦੀ ਜ਼ੁਬਾਨ ਖੋਲੋ, ਉਹਦੇ ਕੋਲ ਸਭ ਕੁਝ ਖੁੱਸ ਜਾਏਗਾ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਏ ਵੀ ਆਪਣੇ ਇਸ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਇੱਕ ਤੇ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਜ 21 ਫਰਵਰੀ ਹੈ ਤੇ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਵੀ ਅੱਜ ਦੁਨੀਆ ਭਰ ਦੇ ਲੋਕ ਆਪਣੀ ਆਪਣੀ ਮਾਂ ਬੋਲੀ ਦਾ ਬੈनुल अकवामी यानी आलमी दिहाड़ा पे मनाते हैं। दुनिया भर दे विच वसन वाले साडे पंजाबी भैणां भरावां नूं साडे वल्लों पंजाबी मां बोली दा आलमी दिहाड़ ढेर ढेर मुबारक होवे। साहिबो, ये मां बोलियां दा आलमी दिन जिहड़ा मनाया जांदा है, इहदे पिछे एक बड़ी अलमनाक तारीख है ਜਿਹੜੀ ਕਿ ਸਾਡੀ ਧਰਤੀ ਤੋਂ ਉੱਠੀ ਸੀ। ਸਾਹਿਬੋ, 1947 ਦੇ ਵਿੱਚ ਜਦੋਂ ਪਾਕਿਸਤਾਨ ਬਣਿਆ ਤੇ ਪਾਕਿਸਤਾਨ ਦੇ ਦੋ ਹਿੱਸੇ ਸਨ। ਜਿਸ ਪਾਕਿਸਤਾਨ ਦੇ ਵਿੱਚ ਅਸੀਂ ਬੈਠੇ ਇਸ ਵੇਲੇ ਤੁਹਾਡੇ ਨਾਲ ਹਮ ਕਲਾਮ ਆ, ਇਹ ਸਾਡੇ ਮੌਜੂਦਾ ਪਾਕਿਸਤਾਨ ਦਾ ਨਾਮ ਮਗਰਬੀ ਪਾਕਿਸਤਾਨ ਸੀ।
ਤੇ ਦੁਨੀਆ ਦੇ ਗਲੋਬ ਦੇ ਉੱਤੇ ਉੱਭਰਨ ਵਾਲਾ ਇੱਕ ਬੜਾ ਹੀ ਮਾਰੂਫ ਮੁਲਕ ਬੰਗਲਾਦੇਸ਼ ਜਿਹੜਾ ਹੈ, ਇਹ ਵੀ ਉਦੋਂ ਸਾਡਾ ਹਿੱਸਾ ਸੀ। ਔਰ ਇਸ ਕੰਟਰੀ ਦਾ ਨਾਂ ਮਸ਼ਰਕੀ ਪਾਕਿਸਤਾਨ ਹੁੰਦਾ ਸੀ, ਯਾਨੀ ਪਾਕਿਸਤਾਨ ਦੇ ਦੋ ਹਿੱਸੇ ਸਨ। 1948 ਦੇ ਵਿੱਚ ਉਸ ਵਕਤ ਦੇ ਸਾਡੇ ਹੁਕਮਰਾਨਾਂ ਨੇ ਜਦੋਂ ਫੈਸਲਾ ਕੀਤਾ ਕਿ ਪਾਕਿਸਤਾਨ ਦੀ ਸਰਕਾਰੀ ਜ਼ੁਬਾਨ ਉਰਦੂ ਹੋਵੇਗੀ, ਤੇ ਬੰਗਲਾਦੇਸ਼ ਜਿਹੜਾ ਉਸ ਵੇਲੇ ਮਸ਼ਰਕੀ ਪਾਕਿਸਤਾਨ ਹੁੰਦਾ ਸੀ, ਉੱਥੋਂ ਦੇ ਸਾਡੇ ਜਿਹੜੇ ਵਸਨੀਕ, ਸਾਡੇ ਭੈਣਾਂ ਭਰਾ ਸਨ ਬੰਗਾਲੀ, ਉਹਨਾਂ ਨੇ ਮੁਤਾਲਬਾ ਕੀਤਾ ਕਿ ਪਾਕਿਸਤਾਨ ਦੀ ਸਰਕਾਰੀ ਜ਼ੁਬਾਨ ਬੰਗਾਲੀ ਹੋਣੀ ਚਾਹੀਦੀ ਹੈ। ਉਹ ਇਸ ਲਈ ਕਿ ਬੰਗਾਲੀ ਜਿਹੜੇ ਸਨ ਮੁਸਲਮਾਨ, ਬੰਗਾਲੀ ਪਾਕਿਸਤਾਨੀ, ਉਹਨਾਂ ਦੀ ਤਾਦਾਦ ਪਿਆਰਿਓ ਸਾਡੇ ਨਾਲੋਂ ਜ਼ਿਆਦਾ ਸੀ। ਤੇ ਅਕਸਰੀਅਤ ਦੀ ਜਿਹੜੀ ਮਾਂ ਬੋਲੀ ਸੀ, ਜਿਹੜੀ ਅਕਸਰੀਅਤ ਦੀ ਜ਼ੁਬਾਨ ਸੀ, ਉਹਨਾਂ ਦਾ ਮੁਤਾਲਬਾ ਬਿਲਕੁਲ ਸਹੀ ਸੀ ਕਿ ਉਹਨੂੰ ਪਾਕਿਸਤਾਨ ਦੀ ਸਰਕਾਰੀ ਜ਼ੁਬਾਨ ਹੋਣਾ ਚਾਹੀਦਾ ਹੈ। ਲੇਕਿਨ ਪਾਕਿਸਤਾਨ ਦੇ ਉਸ ਵੇਲੇ ਦੇ ਜਿਹੜੇ ਸਾਡੇ ਹੁਕਮਰਾਨ ਸਨ, ਉਹਨਾਂ ਨੇ ਉਹਨਾਂ ਦਾ ਇਹ ਮੁਤਾਲਬਾ ਨਾ ਮਨਜ਼ੂਰ ਕਰ ਦਿੱਤਾ ਔਰ ਇhtਜਾਜੀ ਤਹਿਰੀਕਾਂ ਚੱਲਦੀਆਂ ਰਹੀਆਂ। ਬੰਗਾਲੀਆਂ ਨੇ ਇਹ ਵੀ ਮੁਤਾਲਬਾ ਕੀਤਾ ਕਿ ਚਲੋ ਤੁਸੀਂ ਉਰਦੂ ਨੂੰ ਵੀ ਸਰਕਾਰੀ ਜ਼ੁਬਾਨ ਰੱਖ ਲਵੋ, ਲੇਕਿਨ ਮਸ਼ਰਕੀ ਪਾਕਿਸਤਾਨ ਜਾਂ ਬੰਗਲਾਦੇਸ਼ ਜਿਹੜਾ ਹੁਣ ਬਣ ਗਿਆ ਹੈ, ਉਸ ਪਾਕਿਸਤਾਨ ਦੇ ਸੂਬੇ ਦੇ ਵਿੱਚ ਤੁਸੀਂ ਬੰਗਾਲੀ ਨੂੰ ਸਰਕਾਰੀ ਜ਼ੁਬਾਨ ਕਰਾਰ ਦੇ ਦਿਓ। ਉਦੋਂ ਪਾਕਿਸਤਾਨ ਦੇ ਦੋ ਹੀ ਸੂਬੇ ਸਨ, ਸੂਬਾ ਮਸ਼ਰਕੀ ਪਾਕਿਸਤਾਨ ਤੇ ਸੂਬਾ ਮਗਰਬੀ ਪਾਕਿਸਤਾਨ। ਲੇਕਿਨ ਬਾਵਜੂਦ ਹੁਕਮਰਾਨਾਂ ਨੇ ਉਹਨਾਂ ਦਾ ਇਹ ਵੀ ਮੁਤਾਲਬਾ ਨਾ ਤਸਲੀਮ ਕੀਤਾ। ਸਾਹਿਬੋ ਬਿਲ ਆਖਰ 1952 ਦੇ ਵਿੱਚ ਇੱਕ ਤਹਿਰੀਕ ਉੱਠੀ, ਯਾਨੀ ਪਾਕਿਸਤਾਨ 47 ਚ ਹੋਂਦ ਵਿੱਚ ਆਇਆ ਤੇ 4-5 ਸਾਲ ਬਾਅਦ ਹੀ 1952 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਇੱਕ ਤਹਿਰੀਕ ਚਲਾਈ ਗਈ ਬੰਗਾਲੀ ਜ਼ੁਬਾਨ ਦੇ ਹੱਕ ਵਿੱਚ, ਉਹਨੂੰ ਸਰਕਾਰੀ ਜ਼ੁਬਾਨ ਕਰਾਰ ਦੇਣ ਦੀ ਮੰਗ ਕਰਦਿਆਂ ਹੋਇਆਂ। ਉਸ ਤਹਿਰੀਕ ਦੇ ਵਿੱਚ ਇhtਜਾਜ ਹੋ ਰਿਹਾ ਸੀ, ਮੁਜ਼ਾਹਿਰੀਨ ਮੁਜ਼ਾਹਰੇ ਕਰ ਰਹੇ ਸਨ ਤੇ ਢਾਕਾ ਦੇ ਵਿੱਚ ਦਫਾ 144 ਲਗਾ ਦਿੱਤੀ ਗਈ ਇੰਤਜ਼ਾਮੀਆਂ ਵੱਲੋਂ। ਪਿਆਰਿਓ, ਢਾਕਾ ਯੂਨੀਵਰਸਿਟੀ ਔਰ ਢਾਕਾ ਮੈਡੀਕਲ ਕਾਲਜ ਔਰ ਜਗਨਨਾਥ ਯੂਨੀਵਰਸਿਟੀ, ਉੱਥੋਂ ਦੇ ਕੁਝ ਤੁਲਬਾ ਜਿਹੜੇ ਕਿ ਇhtਜਾਜ ਕਰ ਰਹੇ ਸਨ ਆਪਣੀ ਮਾਂ ਬੋਲੀ ਦੇ ਵਾਸਤੇ, ਬੰਗਾਲੀ ਜ਼ੁਬਾਨ ਦੇ ਨਫਾਜ਼ ਦੇ ਵਾਸਤੇ, ਉਹਨੂੰ ਸਰਕਾਰੀ ਜ਼ੁਬਾਨ ਕਰਾਰ ਦੇਣ ਦੀ ਮੰਗ ਕਰ ਰਹੇ ਸਨ। ਉਹਨਾਂ ਦੇ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ ਔਰ ਤੁਲਬਾ ਕਾਫੀ ਤਾਦਾਦ ਦੇ ਵਿੱਚ ਜ਼ਖਮੀ ਹੋ ਗਏ, ਕੁਝ ਸ਼ਹੀਦ ਵੀ ਹੋ ਗਏ। ਸਾਹਿਬੋ, ਬਹਰਹਾਲ ਉਦੋਂ ਬਾਅਦ 19 ਸਾਲਾਂ ਦੇ ਬਾਅਦ ਬੰਗਲਾਦੇਸ਼ ਅੱਡ ਹੋ ਗਿਆ। ਪਿਆਰਿਓ, ਆਪਣੀ ਮਾਂ ਬੋਲੀ ਦੇ ਨਫਾਜ਼ ਦੇ ਲਈ ਜਾਨਾਂ ਦੀਆਂ ਕੁਰਬਾਨੀਆਂ ਦੇਣ ਵਾਲੇ ਤੁਲਬਾ ਦੀ ਸ਼ਹਾਦਤ ਦਾ ਵਾਕਿਆ ਤੇ 21 ਫਰਵਰੀ 1952 ਨੂੰ ਢਾਕੇ ਦੇ ਵਿੱਚ ਵਾਪਰਿਆ। ਲੇਕਿਨ 9 ਜਨਵਰੀ 1998 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿੱਚ ਰਹਿਣ ਵਾਲੇ ਦੋ ਬੰਗਲਾਦੇਸ਼ੀ ਸ਼ਹਿਰੀਆਂ, ਜਿਨ੍ਹਾਂ ਦੇ ਨਾਂ ਅਬਦੁਲ ਸਲਾਮ ਤੇ ਰਫੀਕੁਲ ਇਸਲਾਮ ਸਨ, ਉਹਨਾਂ ਨੇ ਉਸ ਵੇਲੇ ਦੇ ਅਕਵਾਮੇ ਮੁਤਹਿਦਾ ਦੇ ਜਨਰਲ ਸੈਕਟਰੀ ਜਨਾਬ ਕੂਫੀ ਅੰਨਾਨ ਹੋਰਾਂ ਨੂੰ ਉਸ ਸਾਨਹੇ ਦੀਆਂ तमाम ਤਫਸੀਲਾਤ ਭਿਜਵਾਈਆਂ ਔਰ ਸ਼ੁਹਦਾ ਤੇ ਜ਼ਖਮੀਆਂ ਦੇ ਨਾਂ ਵੀ ਲਿਖ ਕੇ ਉਹਨਾਂ ਨੂੰ ਅਰਸਾਲ ਕੀਤੇ ਤੇ ਉਹਨਾਂ ਤੋਂ ਇਹ ਮੁਤਾਲਬਾ ਕੀਤਾ ਕਿ ਸਾਡੇ ਬੰਗਾਲੀ ਤੁਲਬਾ ਜਿਹੜੇ ਕਿ ਬੰਗਾਲੀ ਜ਼ੁਬਾਨ ਆਪਣੀ ਮਾਂ ਬੋਲੀ ਦੇ ਨਫਾਜ਼ ਲਈ ਸ਼ਹੀਦ ਹੋਏ ਸਨ, ਉਹਨਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਨੂੰ ਮੁੱਖ ਰੱਖਦਿਆਂ ਹੋਇਆਂ 21 ਫਰਵਰੀ ਨੂੰ ਦੁਨੀਆ ਭਰ ਦੇ ਵਿੱਚ ਮਾਦਰੀ ਜ਼ੁਬਾਨਾਂ ਦਾ ਆਲਮੀ ਦਿਹਾੜਾ ਕਰਾਰ ਦਿੱਤਾ ਜਾਵੇ। ਸਾਹਿਬੋ, ਅਕਵਾਮੇ ਮੁਤਹਿਦਾ ਦੀ ਇੱਕ ਸਾਇੰਸੀ, ਤਾਲੀਮੀ ਤੇ ਸਕਾਫਤੀ ਤਨਜ਼ੀਮ ਹੈ ਯੂਨੈਸਕੋ, ਉਹਦੇ ਜ਼ੇਰੇ ਸਾਇਆ ਫਿਰ ਇੱਕ ਕਰਾਰਦਾਦ ਪੇਸ਼ ਕੀਤੀ ਗਈ ਅਕਵਾਮੇ ਮੁਤਹਿਦਾ ਦੇ ਵਿੱਚ
ਔਰ 1999 ਨੂੰ ਇਹ ਮੁਤਾਲਿਬਾ ਮਨਜ਼ੂਰ ਕਰ ਲਿਆ ਗਿਆ। ਸਾਹਿਬੋ, ਸਨ 2000 ਤੋਂ 21 ਫਰਵਰੀ ਸਨ 2000 ਤੋਂ ਔਨਵਰਡ ਅੱਜ ਤਾਈਂ ਹੁਣ ਪੂਰੀ ਦੁਨੀਆ ਦੇ ਵਿੱਚ 21 ਫਰਵਰੀ ਨੂੰ ਮਾਦਰੀ ਜ਼ੁਬਾਨਾਂ ਦਾ ਆਲਮੀ ਦਿਨ ਮਨਾਇਆ ਜਾਂਦਾ ਹੈ। ਅੱਜ ਸਾਡੀ ਮਾਂ ਬੋਲੀ ਦਾ ਵੀ ਆਲਮੀ ਦਿਨ ਹੈ ਤੇ ਆਓ ਚਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲੇ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉਹਨਾਂ ਦੇ ਨਾਲ ਉੱਥੇ ਹੀ ਚੱਲ ਕੇ ਕਰਾਂਗੇ ਅੱਜ ਦੇ ਦਿਨ ਦੇ ਹਵਾਲੇ ਦੇ ਨਾਲ। ਆਓ ਸਾਡੇ ਨਾਲ। अस्सलाम वालेकुम जनाब बाजवा साहब जी। बिस्मिल्लाह जी। डॉक्टर साहब वालेकुम सलाम। की हाल है चंदमाई राजी बाजी हो? जी अल्लाह पाक दा एहसान जी। बाजवा साहब तुहाड़ियां दुआवां जी जी। मेरी सरकार अज ना जनाब 21 फरवरी है। हाँ जी हाँ जी हाँ जी। तो मेरी सरकार पूरी दुनिया दे विच तुहानू पता है जनाब कि आलमी दिन मनाया जाता है मां बोलियां दा। हाँ जी हाँ जी हाँ जी हाँ जी। ते अज असीं भी अलहमदुलिल्लाह साडे देश पंजाब दे अनखी जेड़े आवाम ने सारी जनाब साडी वो मना रहे ने अपनी मां बोली दा दिहाड़ा। जी जी जी। अपनी मां बाप नाल प्यार एक ते ओदा वखाला कीता जांदा है। जी जी। दूजा साडी बोली जनाब साडी बड़ी मानयोग है। किसे दुनिया दे विच किसे बोली नालों घट नहीं। दुनिया दी 8वीं जुबान है। हाँ जी हाँ जी हाँ जी। ते बाजवा साहब ये आलमी दिन जिहड़ा है ये दसो कि ये किवें मनाया जान लग पिया, किवें ਇਹਦਾ ਪਿਛੋਕੜ ਕੀ ਹੈ? हाँ जी, ਇਹਦਾ ਪਿਛੋਕੜ ਇਹ ਵੇ ਬਈ ਮਤਲਬ ਇਹ ਵੇਖੋ ਨਾ, ਜਦੋਂ ਤੁਸੀਂ ਕਿਸੇ ਕੋਲੋਂ ਉਹਦੀ ਜ਼ਬਾਨ ਖੋਹਦੇ ਹੋ ਨਾ ਜੀ, ਇਹਦਾ ਮਤਲਬ ਇਹ ਉਹਦੇ ਕੋਲੋਂ ਬੋਲਣ ਦਾ ਹੱਕ ਖੋਹਦੇ ਹੋ। ਵਾਹ 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 ਵਾਹ। ਤੇ ਜਦੋਂ ਬੋਲਣ ਦਾ ਹੱਕ ਖੋਇਆ ਜਾਂਦਾ ਗੈਰਤਮੰਦ ਲੋਕ ਤੇ ਫਿਰ ਉੱਠ ਖਲੋਂਦੇ ਨੇ। ਹਾਂ ਹਾਂਜੀ। ਤੇ ਜਿਹੜੇ ਹੁੰਦੇ ਨੇ ਉਹੋ ਜਿਹਾ ਲੋਕ, ਉਹ ਮਤਲਬ ਇਹ ਦੋ ਪਈਆਂ ਵਿਸਰ ਗਈਆਂ ਯਾਰਾਂ ਦੀਆਂ ਦੂਰ ਬੁਲਾਈ ਗਈਆਂ। ਹਾਂਜੀ। ਉਹ ਪਏ ਆਂਦੇ ਨੇ ਕਿ ਦੂਜਾ ਹੀ ਕੋਈ ਹਿੱਲੇਗਾ ਤੇ ਫੇਰ ਹਿੱਲੇਗਾ। ਤੋ ਜ਼ਿੰਦਾ ਕੌਮਾਂ ਜਿਹੜੀਆਂ ਨੇ ਇਹ ਜਨਾਬ ਜਦੋਂ ਸਾਡੀ ਜਿਹੜਾ ਮਸ਼ਰਕੀ ਮਰਹੂਮ ਮਸ਼ਰਕੀ ਪਾਕਿਸਤਾਨ ਜੀ ਜਿਹਨੂੰ ਸਾਡੀਆਂ ਬਦ ਕਰਤੂਤੀਆਂ ਦੀ ਵਜ੍ਹਾ ਨਾਲ ਬੰਗਲਾਦੇਸ਼ ਬਣ ਗਿਆ। ਜੀ ਜੀ। ਹਾਂਜੀ। ਸਾਡੀਆਂ ਬਦ ਅਮਲੀਆਂ ਦੀ ਵਜ੍ਹਾ ਨਾਲ ਸਾਡੇ ਤੋਂ ਨਾਰਾਜ਼ ਹੋ ਕੇ ਤੇ ਸਾਡੇ ਤੋਂ ਵੱਖਰਾ ਹੋ ਗਿਆ 16 ਦਸੰਬਰ 1971 ਨੂੰ। ਜੀ। ਉਸ ਮੁਲਕ ਦੇ ਵਿੱਚ, ਉਸ ਇਲਾਕੇ ਦੇ ਵਿੱਚ ਜਦੋਂ ਇਹਨਾਂ ਢਾਕਾ ਯੂਨੀਵਰਸਿਟੀ 'ਚ ਕਿਹਾ ਜੀ ਕਿ ਧੱਕੇ ਨਾਲ ਉਰਦੂ ਨਾਫਜ਼ ਕਰਨੀ ਹੈ। ਜੀ ਜੀ। ਔਰ ਜਿਹੜਾ ਇੱਥੇ ਬੰਗਾਲੀ ਜਿਹੜਾ ਉਰਦੂ ਨਹੀਂ ਬੋਲਦਾ ਉਹਨੂੰ ਜ਼ਿੰਦਾ ਰਹਿਣ ਦਾ ਕੋਈ ਇਖਤਿਆਰ ਨਹੀਂ। ਹਾਂ। ਹਾਂਜੀ। ਇਹ ਤੇ ਆਨ ਰਿਕਾਰਡ ਗੱਲਾਂ ਨੇ ਕਿ ਜਮਾਤ ਇਸਲਾਮੀ ਦੀਆਂ ਦੋ ਤਨਜ਼ੀਮਾਂ ਸਨ, ਅਲ ਸ਼ਮਸ ਤੇ ਅਲ ਬਦਰ। ਜੀ ਜੀ। ਔਰ ਉਹਨਾਂ ਨੇ ਉੱਥੇ ਸਾਰਾ ਐਲਾਨ ਕੀਤਾ ਤੇ ਜਿਹਦੀ ਵਜ੍ਹਾ ਨਾਲ ਫਿਰ ਬਾਅਦ 'ਚ ਉਹਨਾਂ ਦੇ ਬੰਦਿਆਂ ਨੂੰ ਵੀ ਫਾਂਸੀ ਦੀਆਂ ਸਜ਼ਾਵਾਂ, ਤੁਸੀਂ ਸੁਣਿਆ ਹੋਣਾ ਮਜੀਬ ਦੇ ਦੌਰ 'ਚ ਸੀਨਾ ਵਾਜਦ ਦੇ। ਤੋ ਇਹਨਾਂ ਨੇ ਜਦੋਂ ਉੱਥੇ ਕਾਨੂੰਨ ਬਣਾਤਾ ਤੇ ਇਹਨਾਂ ਗਿਆ ਜੀ, ਤੋਂ ਉਹਨਾਂ ਬੰਗਾਲੀ ਸਟੂਡੈਂਟਸ ਨੇ ਜਿਹੜਾ ਐਜੀਟੇਟ ਕੀਤਾ, ਉਹਨਾਂ ਰੌਲਾ ਪਾਇਆ, ਉਹਨਾਂ ਆਖਿਆ ਅਸੀਂ ਬੇਜ਼ਬਾਨੇ ਨਹੀਂ, ਸਾਡੀ ਅਸਾਂ ਮਾਂ ਦੀ ਆਪਣੀ ਦੀ ਬੋਲੀ ਬੋਲਣੀ ਹੈ ਤੇ ਮਾਂ ਦੀ ਬੋਲੀ ਨੂੰ ਹੀ ਇੱਥੇ ਸਰਕਾਰੀ ਵਿਹਾਰੀ ਜ਼ਬਾਨ ਬਣਾਉਣਾ ਹੈ। ਵਾਹ। ਉਹਦੇ 'ਚ ਫਿਰ ਇਹਨਾਂ ਨੇ ਜ਼ਾਹਰ ਐਸਟੈਬਲਿਸ਼ਮੈਂਟ ਕੋ ਜਾਂ ਇੰਤਜ਼ਾਮੀਆ ਕੋ ਜਿਹੜਾ ਕੰਮ ਹੁੰਦਾ ਹੈ ਕਿ ਪਬਲਿਕ ਦੇ ਇਹ ਜਿਹੜੇ ਟੈਕਸ ਹੁੰਦੇ ਨੇ ਉਹਨਾਂ ਤੋਂ ਖਰੀਦੀਆਂ ਹੋਈਆਂ ਬੰਦੂਕਾਂ ਉਸੇ ਹੀ ਪਬਲਿਕ ਤੇ ਚਲਾ ਦਿੰਦੇ ਨੇ। ਹਾਂਜੀ। ਇਹਨਾਂ ਨੇ ਉਹਨਾਂ ਤੇ ਉਹ ਬੰਦੂਕਾਂ ਚਲਾਈਆਂ ਤੇ ਉਹਦੇ ਵਿੱਚ 3-4 ਬੰਦੇ ਜਿਹੜੇ ਨੇ ਸਟੂਡੈਂਟ ਸ਼ਹੀਦ ਕਰ ਦਿੱਤੇ ਗਏ। ਔਰ ਉਹ ਪੂਰੀ ਦੁਨੀਆ 'ਚ ਫਿਰ ਇੱਕ ਮਸਲਾ ਬਣ ਗਿਆ। ਜੀ ਜੀ। ਔਰ ਉਹ ਜ਼ਾਹਰ ਯੂਰਪੀਅਨ ਮੁਲਕ ਦੇ ਉਹ ਜ਼ਿੰਦਾ ਕੌਮਾਂ ਨੇ ਤੇ ਉੱਥੇ ਤੇ ਹਰ ਮੁਲਕ ਦੇ ਅੰਦਰ, ਉੱਥੇ ਤੇ ਉਹਨਾਂ ਮੁਲਕਾਂ 'ਚ ਕਾਨੂੰਨ ਹੈ ਕਿ ਜਿੱਥੇ 10 ਬੱਚੇ ਇੱਕ ਕਲਾਸ ਵਿੱਚ ਇੱਕ ਜ਼ਬਾਨ ਬੋਲਣ ਵਾਲੇ ਨੂੰ ਉਹਨਾਂ ਲਈ ਵੱਖਰੇ ਟੀਚਰ ਦਾ ਬੰਦੋਬਸਤ ਕਰ ਦਿੰਦੇ ਨੇ। ਵਾਹ। ਸਾਡੇ ਮੁਲਕਾਂ 'ਚ ਤੁਹਾਨੂੰ ਪਤਾ ਹੈ ਕਿ ਸਾਰਾ ਫੰਡ ਤੇ ਇੰਤਜ਼ਾਮੀਆਂ ਨੇ ਖਾਣਾ ਹੁੰਦਾ ਹੈ। ਹਾਂ ਜੀ। ਹੁਣ ਹੋਏਗਾ ਕੀ? ਮਸਲਨ ਮਾਦਰੀ ਜ਼ਬਾਨ ਜਿਹੜੀ ਹੈ, ਮਾਦਰੀ ਜ਼ਬਾਨ ਦੀ ਪੜ੍ਹਾਈ ਦਾ ਫਾਇਦਾ ਕੀ ਹੈ? ਸੋਚਣ ਵਾਲੀ ਗੱਲ ਹੈ ਜੀ। ਵੇਖੋ ਨਾ, ਜਿਹੜਾ ਤੁਸੀਂ ਮਾਂ ਦੀ ਕੁੱਖ 'ਚੋਂ, ਮਾਂ ਦੀ ਗੋਦ 'ਚੋਂ ਜਿਹੜਾ ਲਫ਼ਜ਼ ਸਿੱਖਦੇ ਹੋ, ਉਦੋਂ ਸੁਲੱਖਣਾ, ਉਦੋਂ ਚੰਗਾ ਲਫ਼ਜ਼ ਕੋਈ ਹੋ ਨਹੀਂ ਸਕਦਾ। ਐਸਾ ਹੀ। ਕਿਉਂਕਿ ਮਾਂ ਨੇ ਤੁਹਾਨੂੰ ਜਿਹੜੀ ਜ਼ਬਾਨ ਸਿਖਾਣੀ ਹੈ, ਫਿਰ ਤੁਸੀਂ ਗਲੀ 'ਚ ਨਿਕਲਣਾ ਨਿੱਕੀ ਉਮਰੇ, ਤੇ ਜਿਹੜੀ ਗਲੀ ਦੇ ਵਿੱਚ ਜ਼ਬਾਨ ਤੁਸੀਂ ਸਿੱਖਣੀ ਹੈ ਜੀ, ਉਹ ਧਰਤੀ ਦੀ ਜ਼ਬਾਨ। ਹਰ ਧਰਤੀ ਦੀ ਆਪਣੀ ਜ਼ਬਾਨ ਹੈ। ਔਰ ਉਹ
ਪੂਰੀ ਦੁਨੀਆ ਦੀਆਂ ਕੌਮਾਂ ਆਪਣੀ ਧਰਤੀ ਦੀ ਜ਼ਬਾਨ ਵਿੱਚ ਹੀ ਮਤਲਬ ਇਹ ਪੜ੍ਹਾਉਂਦੀਆਂ ਨੇ, ਉਹਦੇ 'ਚ ਡਿਗਰੀਆਂ ਕਰਾਉਂਦੀਆਂ ਨੇ, ਔਰ ਉਹਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ। ਉਹਨਾਂ ਦੀ IT ਵੀ ਚੱਲ ਰਹੀ ਹੈ, ਉਹਨਾਂ ਦਾ ਮੈਡੀਕਲ ਵੀ ਚੱਲ ਰਿਹਾ ਹੈ, ਉਹਨਾਂ ਦਾ ਲਾਅ ਵੀ ਚੱਲ ਰਿਹਾ ਹੈ। ਬਾਜਵਾ ਸਾਹਿਬ, ਇਹ ਗੱਲ ਤੁਸੀਂ ਦੇਖੋ ਕਿ ਸਾਡੀ ਇਸ ਗੱਲੋਂ ਤੇ ਇਸ ਧਰਤੀ ਦੀ ਜ਼ਰਖੇਜ਼ੀ ਦੇਖੋ। ਹਾਂਜੀ ਕਿ ਸਾਡਾ ਹੀ ਮੁਲਕ ਸੀ ਨਾ ਜੀ, ਮਸ਼ਰਕੀ ਪਾਕਿਸਤਾਨ ਹਾਂਜੀ ਉਦੋਂ। ਹਾਂਜੀ ਹਾਂਜੀ 1952 ਚ ਜਦੋਂ ਇਹ ਸਾਨਹਾ ਹੋਇਆ, ਬੱਚੇ ਸ਼ਹੀਦ ਹੋਏ ਯੂਨੀਵਰਸਿਟੀ। ਦੇਖੋ ਸਾਡੇ ਪਾਕਿਸਤਾਨ ਦੇ ਵਿੱਚੋਂ ਹੀ, ਮਸ਼ਰਕੀ ਪਾਕਿਸਤਾਨ ਦੇ ਵਿੱਚੋਂ ਹੀ ਤਹਿਰੀਕ ਉੱਠੀ ਔਰ ਗੈਰਤਮੰਦ ਬੰਗਾਲੀ ਜਿਹੜੇ ਸਨ ਉਹਨਾਂ ਨੇ ਆਪਣੀ ਮਾਂ ਬੋਲੀ ਜਿਹੜੀ ਹੈ ਉਹ ਲਈ ਵਾਪਸ। ਔਰ ਨਾ ਸਿਰਫ ਉਹਨਾਂ ਆਪਣੀ ਮਾਂ ਬੋਲੀ ਬੰਗਲਾਦੇਸ਼ ਦੇ ਵਿੱਚ ਬੰਗਲਾ ਜ਼ੁਬਾਨ ਜਿਹੜੀ ਹੈ ਉਹਨੂੰ ਰਾਇਜ ਕਰਵਾਇਆ, ਬਲਕਿ ਪੂਰੀ ਦੁਨੀਆ ਨੂੰ ਵੀ ਉਹਨਾਂ ਮੁਤਹਰਕ ਕਰ ਦਿੱਤਾ, ਅੱਖਾਂ ਖੋਲ ਦਿੱਤੀਆਂ। ਔਰ ਲੋਕੀ ਫਿਰ ਮਾਂ ਬੋਲੀਆਂ ਦਾ ਦਿਨ ਮਨਾਉਣ ਲੱਗ ਪਏ, ਮਾਂ ਬੋਲੀ ਦੀ ਹਿਫਾਜ਼ਤ ਹੋਣ ਲੱਗ ਪਈ। ਬਿਲਕੁਲ ਠੀਕ। ਲੇਕਿਨ ਸਰ ਪਾਕਿਸਤਾਨ ਦੇ ਇੱਕ ਹਿੱਸੇ ਦੇ ਵਿੱਚੋਂ ਉੱਠਣ ਵਾਲੀ ਇਹ ਤਹਿਰੀਕ ਔਰ ਇਹ ਆਵਾਜ਼ ਜਿਹੜੀ ਹੈ ਉਹ ਇੱਧਰ ਮਗਰ ਵੀ ਪਾਕਿਸਤਾਨ ਵਾਲੇ ਬੋਲੇ ਸਾਰੀਆਂ ਡੋਰੇ ਸਨ, ਇਹਨਾਂ ਨੂੰ ਕਿਉਂ ਨਾ ਸੁਣਾਈ ਦਿੱਤੀ? ਹਾਂ ਜੀ, ਇਹਨਾਂ ਨੂੰ ਉੱਚੀ ਸੁਣੀਦਾ। ਇਹਨਾਂ ਵੇਖੋ ਨਾ, ਗੱਲ ਇਹ ਹੈ ਕਿ ਉਹ ਕੌਮ ਬੜੀ ਬਹਾਦਰ ਹੈ ਜੀ, ਉਹ ਜ਼ਬਰ ਨੂੰ ਬਰਦਾਸ਼ਤ ਨਹੀਂ ਕਰਦੀ। ਵਾਹ ਵਾਹ। ਉਹਨਾਂ ਮੌਜੂਦਾ ਵੀ ਹੁਣ ਜਿਹੜਾ ਹਸੀਨਾ ਵਾਜਦ ਦੀ ਗਵਰਨਮੈਂਟ ਨੂੰ ਉਲਟਾ ਕੇ ਪਰਾਂ ਮਾਰਿਆ ਹਾਂਜੀ ਸਟੂਡੈਂਟਸ ਨੇ। ਹਾਂਜੀ ਤੋ ਗੱਲ ਇਹ ਹੈ ਕਿ ਇੱਥੇ ਜਿਹੜਾ ਥੋੜਾ ਵੱਖਰਾ ਸਿਸਟਮ ਹੈ ਜੀ, ਲੇਕਿਨ ਅੱਲਾ ਕਰੇ ਕਿ ਵੇਖਣ ਲੋਕਾਂ ਨੂੰ ਆਪਣੇ ਹੱਕ ਦੀ ਪਹਿਲਾਂ ਤੇ ਹੱਕ ਸੰਝਾਣਨ ਦੀ ਲੋੜ ਹੈ। ਜਿਹੜਾ ਬੰਦਾ ਹੱਕ ਸੰਝਾਣਨ ਦੇ ਕਾਬਿਲ ਹੋ ਜਾਂਦਾ ਉਹ ਹੱਕ ਲੈ ਵੀ ਲੈਂਦਾ ਹਾਂਜੀ। ਬਾਜਵਾ ਸਾਹਿਬ, ਫਿਰ ਜਿਹੜਾ ਪਾਕਿਸਤਾਨ ਹੁਣ ਸਾਡਾ ਬਚ ਗਿਆ, ਅੱਲਾ ਪਾਕ ਇਹਨੂੰ ਸਲਾਮਤ ਰੱਖੇ, ਆਮੀਨ। ਤੁਸੀਂ ਵੇਖੋ ਮੇਰੀ ਸਰਕਾਰ ਇਹਦਾ ਸਭ ਤੋਂ ਵੱਡਾ ਹਿੱਸਾ ਔਰ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਹਿੱਸਾ ਪੰਜਾਬ ਹੈ। ਹਾਂਜੀ ਵੇਖੋ ਨਾ, ਪੂਰੇ ਪਾਕਿਸਤਾਨ ਦੀ ਅਗਰ ਅਸੀਂ 24 ਕਰੋੜ ਆਬਾਦੀ ਲਾਈਏ, ਜਦੀਦ ਜਿਹੜੀ ਸਾਡੀ ਹੋਈ ਹੈ ਸੈਂਸਸ, 14-15 ਕਰੋੜ ਇਹਦੀ ਹੈ। ਹਾਂਜੀ। ਔਰ ਇਹ ਇੱਥੇ ਹੀ ਨਹੀਂ, ਇਹ ਸਾਨੂੰ ਮਾਂ ਬੋਲੀ ਬੋਲਣ ਦਿੱਤੀ ਜਾ ਰਹੀ। ਜਦੋਂ ਕਿ ਤੁਸੀਂ ਸਿੰਧ 'ਚ ਜਾਓ ਸਿੰਧੀ ਬੋਲੀ ਜਾਂਦੀ ਹੈ, ਤੁਸੀਂ ਜਨਾਬ ਬਲੋਚਿਸਤਾਨ 'ਚ ਜਾਓ ਬਲੋਚੀ ਬੋਲਦੇ ਨੇ ਸਾਰੇ। ਔਰ ਸ਼ਾਮਲੇ ਨਸਾਬ ਹੈ KPK 'ਚ ਸਰ ਪਸ਼ਤੋ ਸ਼ਾਮਲੇ ਨਸਾਬ ਸਾਰਿਆਂ 'ਚ ਜਨਾਬ ਸਾਨੂੰ ਗੂੰਗਾ ਰੱਖਿਆ ਹੋਇਆ ਹੈ ਜੀ। ਔਰ ਇਹ ਗੂੰਗੇ ਰਹਿਣ ਦਾ ਨਤੀਜਾ ਹੈ ਕਿ ਅੱਜ ਖਬਰਾਂ ਪਈਆਂ ਚੱਲਦੀਆਂ ਹਨ ਕਿ 7 ਪੰਜਾਬੀ ਉਹਨਾਂ ਸ਼ਨਾਖਤੀ ਕਾਰਡ ਵੇਖ ਕੇ ਤੇ ਅੱਜ ਮਾਰ ਦਿੱਤੇ ਨੇ। ਹਾਂਜੀ, ਬਸ ਉੱਥੇ ਮੁਲਤਾਨ ਤੇ ਫੈਸਲਾਬਾਦ ਆ ਰਹੀ ਸੀ ਹਾਂਜੀ ਕੋਇਟੇ ਤੋਂ ਤੇ ਇਹ ਸਾਡੇ ਨਾਲ ਜ਼ਿਆਦਤੀ ਨਹੀਂ ਹਾਂਜੀ ਸਰ, ਐਸੀ ਜ਼ਿਆਦਤੀ ਉਸ ਵਕਤ ਤੱਕ ਹੁੰਦੀ ਰਹੇਗੀ ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂ। ਇਹਨਾਂ ਨੂੰ ਪਤਾ ਹੈ ਕਿ ਜਦੋਂ ਕੌਮ ਆਪਣੀ ਧਰਤੀ ਨਾਲ ਜੁੜ ਗਈ, ਆਪਣੇ ਵਿਰਸੇ ਨਾਲ ਜੁੜ ਗਈ, ਆਪਣੀ ਨਸਲ ਦਾ ਇਹਨਾਂ ਨੂੰ ਪਤਾ ਲੱਗ ਜਾਣਾ, ਫਿਰ ਇਹਨਾਂ ਮਤਲਬ ਇਹ ਕਿ ਆਪਣਾ ਹੱਕ ਸਾਡੇ ਕੋਲ ਲੈ ਲੈਣਾ ਹੈ। ਇਸ ਵਾਸਤੇ ਸਰ ਜਿਹੜਾ ਸਾਨੂੰ ਗੂੰਗਾ ਰੱਖਿਆ ਹੋਇਆ, ਅੱਜ ਵੀ ਵੇਖੋ ਨਾ 14-15 ਕਰੋੜ ਆਬਾਦੀ ਹੈ ਔਰ ਸਮਝ ਨਹੀਂ ਲੱਗਦੀ, ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਜਗ੍ਹਾ ਦੇ ਇਸ ਤਰ੍ਹਾਂ ਜਿਵੇਂ ਕੰਨਾਂ 'ਚ ਉਹਨਾਂ ਨੇ ਮਤਲਬ ਇੱਕ ਉਂਗਲਾਂ ਦਿੱਤੀਆਂ ਹੋਈਆਂ ਨੇ, ਮੂੰਹ 'ਚ ਕੁੰਗਣੀਆਂ ਪਾਈਆਂ ਨੇ। ਫਿਰ ਬਾਜਵਾ ਸਾਹਿਬ, ਤੁਹਾਡੀ ਗੱਲ ਟੋਕਣ ਦੀ ਮਾਜ਼ਰਤ, ਮੇਰੀ ਸਰਕਾਰ ਜਿਹੜੇ ਸਾਡੇ ਮੌਜੂਦਾ ਹੁਕਮਰਾਨ ਨੇ ਹਾਂਜੀ ਉਹ ਜਿਸ ਤਰ੍ਹਾਂ ਵੀ ਚਲੋ ਬਣ ਗਏ ਨੇ, ਹਕੂਮਤ 'ਚ ਆ ਗਏ ਹਾਂਜੀ, ਤੁਸੀਂ ਦੇਖੋ ਕਿ ਉਹ ਜ਼ਿਆਦਾਤਰ ਉਹਨਾਂ ਨੂੰ ਸੀਟਾਂ, ਉਹਨਾਂ ਦੀ ਜ਼ਿਆਦਾਤਰ ਜਿੱਤ ਹੁੰਦੀ ਪੰਜਾਬ ਵਿੱਚੋਂ ਹੈ। ਪੰਜਾਬ ਚੋਂ ਹੈ। ਔਰ ਪੰਜਾਬ ਦਾ ਹੀ ਸਭ ਤੋਂ ਪਹਿਲਾ ਬੁਨਿਆਦੀ ਹੱਕ ਉਹਨਾਂ ਮਾਰਿਆ ਹੈ ਸਾਡੇ ਹੁਕਮਰਾਨਾਂ ਨੇ ਕਿ ਸਾਨੂੰ ਸਰ ਸਾਡੀ ਜ਼ੁਬਾਨ ਹੀ ਨਹੀਂ ਬੋਲਣ ਦਿੰਦੇ। ਜਦੋਂ ਵੋਟ ਲੈਣੇ ਹੁੰਦੇ ਨੇ ਉਦੋਂ ਸਾਡੀ ਮੁਹਤਰਮਾ ਵਜ਼ੀਰ ਆਲਾ ਪੰਜਾਬ ਸਾਹਿਬਾ ਵੀ ਘਰਾਂ 'ਚ ਜਾ ਕੇ ਆਖਦੀਆਂ ਨੇ ਵੀ ਪੰਜਾਬ ਦੀ ਮੈਂ ਧੀ ਆ ਤੇ ਪੰਜਾਬ ਬਿਲਕੁਲ ਠੀਕ, ਪੰਜਾਬ ਦੀ ਰਵਾਇਤ ਮੈਂ ਤੁਹਾਡੇ ਬੂਹੇ ਆ ਗਈਆਂ ਤੇ ਪੰਜਾਬੀ ਖਾਲੀ ਫਿਰ ਟੋਰਦੇ ਵੀ ਨਹੀਂ, ਦਿੰਦੇ ਵੀ ਨੇ ਵੋਟ ਜਿੰਨੇ ਵੀ ਪਾਏ ਲੋਕਾਂ। ਹਾਂਜੀ ਹਾਂਜੀ ਹਾਂਜੀ। ਇਹ ਵੇਖੋ ਨਾ ਕਰਤਾਰਪੁਰ ਸਾਹਿਬ ਗੁਰਦੁਆਰਾ, ਉੱਥੇ ਜਨਾਬ ਮੁਹਤਰਮਾ ਤਸ਼ਰੀਫ ਲਿਆਈਆਂ ਵਜ਼ੀਰ ਆਲਾ ਪੰਜਾਬ ਸਾਹਿਬਾ, ਉਹਨਾਂ ਉੱਥੇ ਵੀ ਤਕਰੀਰ ਕੀਤੀ, ਪੰਜਾਬੀ ਬੋਲੀ ਹਾਂਜੀ। ਔਰ ਇਹਨਾਂ ਲੋਕਾਂ ਇੰਜੋਏ ਕੀਤਾ, ਜਿਹੜੇ ਚੜ੍ਹਦੇ ਪੰਜਾਬ 'ਚ ਦੁਨੀਆ ਆਈ ਸੀ ਉਹਨਾਂ ਬੜਾ ਐਪਰੀਸ਼ੀਏਟ ਕੀਤਾ। ਤੇ ਇਹ ਸਿਰਫ ਦਾਦ ਲੈਣ ਵਾਸਤੇ ਜਾਂ ਕਲੈਪ ਲੈਣ ਵਾਸਤੇ ਨਹੀਂ ਲੱਗਦੀ। ਇਹਨਾਂ ਦਾ ਨੁਕਸਾਨ ਕੀ ਹੈ? ਯਾਨੀ ਇਹ ਅਗਰ ਜ਼ੁਬਾਨ ਨੂੰ ਲਾਗੂ ਕਰ ਦੇਣ, ਮੌਜੂਦਾ ਹੁਕਮਰਾਨ ਹੀ ਕਰ ਦੇਣ, ਜਿਹੜਾ ਵੀ ਕਰਦੇ ਉਹ ਹੀਰੋ ਬਣ ਜਾਏਗਾ, ਹੀਰੋ ਬਣ ਜਾਏ। ਹਾਂਜੀ, ਲੋਕਾਂ ਨੂੰ ਲੋਕਾਂ ਦੀ ਖੁਸ਼ੀ ਹੋਈ ਜ਼ੁਬਾਨ ਮਿਲ ਜਾਏਗੀ। ਰੌਲਾ ਤੇ ਹੋਈ ਹੈ ਨਾ ਕਿ ਜਿਹੜੀ ਗਲੀ ਦੀ ਜ਼ੁਬਾਨ ਹੈ, ਵੇਖੋ ਨਾ ਤੁਸੀਂ ਬੱਚੇ ਦੇ ਕਿੰਨਾ ਬਰਡਨ ਪਾ ਦਿੰਦੇ ਆ, ਬੋਝ ਪਾ ਦਿੰਦੇ ਆ ਕਿ ਉਹ ਮਤਲਬ ਹੈ ਕਿ ਘਰ ਉਹ ਫਿਰਦਿਆਂ ਟੁਰਦਿਆਂ ਕੁਕੜੀ ਆਂਦਾ ਹੈ ਹਾਂਜੀ, ਤੇ ਬਾਬੇ ਬੁੱਢੜੇ ਨੂੰ ਵਡੇਰੇ ਨੂੰ ਬਾਬਾ ਬੁੱਢਾ ਆਂਦਾ ਜਾਂ ਬਾਬਾ ਬੁੱਢਾ ਆਂਦਾ ਤੇ ਉਹ ਜ਼ਈਫ ਹੋ ਜਾਂਦਾ ਹੈ ਉਰਦੂ 'ਚ ਜਾ ਕੇ ਹਾਂਜੀ। ਉੱਥੇ ਜਨਾਬ ਉਹ ਮੁਰਗੀ ਹੋ ਜਾਂਦੀ, ਅੱਗੇ ਹੈਨ ਹੋ ਜਾਂਦੀ ਹੈ।
ਅਸੀਂ ਮਤਲਬ ਕਿੰਨਾ ਭੰਬਲ ਪੋਸਿਆਂ 'ਚ ਵੇਖੋ ਨਾ ਸਾਡਾ ਐਜੂਕੇਸ਼ਨ ਸਿਸਟਮ ਆ ਅੱਜ ਕੱਲ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਰਹੀ ਆ ਜੀ। ਉਹ ਅਜੀਬੋ ਗਰੀਬ ਤੋਤੇ ਬਣਾ ਰਹੇ ਨੇ ਉਹਨਾਂ ਦਾ। ਮੈਂ ਇੱਥੇ ਵਹਿੰਦਾ ਰਹਿੰਦਾ, ਸਾਡੇ ਵੀ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਜੀ। ਸਾਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਪੜ੍ਹ ਰਹੇ ਨੇ ਜੀ। ਮਤਲਬ ਐਜੂਕੇਸ਼ਨ ਜਿਹਦਾ ਨਾਂ ਸੀ, ਐਜੂਕੇਟ ਕੋਈ ਅਦਾਰਾ ਨਹੀਂ ਤੁਹਾਡਾ ਕਰ ਰਿਹਾ ਹੈ ਜੀ। ਐਜੂਕੇਟ ਦਾ ਮਤਲਬ ਹੈ ਕਿ ਤੁਹਾਡਾ ਕੈਨਵਸ ਵੱਡਾ ਹੋਵੇ, ਤੁਹਾਨੂੰ ਇਲਮ ਆਵੇ, ਤੁਹਾਨੂੰ ਜਨਰਲ ਚੀਜ਼ਾਂ ਦੇ ਬਾਰੇ 'ਚ ਕੋਈ ਜਾਣਕਾਰੀ ਆਵੇ। ਉਹ ਗੱਲ ਹੀ ਕੋਈ ਨਹੀਂ। ਉਹ ਕੋਈ ਨਹੀਂ, ਸਾਰੇ ਤੇ ਐਵੇਂ ਇੱਕ ਇੰਗਲਿਸ਼ ਲੈਂਗੁਏਜ ਕੋਰਸ ਕਰਾਉਣ ਡਏ ਨੇ ਸਾਰੇ ਅਦਾਰਿਆਂ ਵਾਲੇ। ਹੱਕ ਤੇ ਹੋਵੇ ਨਾ ਜੀ ਕਿ ਸਾਨੂੰ ਸਾਡੀ ਮਾਂ ਬੋਲੀ ਦੇ ਵਿੱਚ ਸਭ ਤੋਂ ਪਹਿਲੇ ਤੇ ਮਜ਼ਹਬੀ ਤੇ ਇਖਲਾਕੀ ਤਾਲੀਮ ਦਿੱਤੀ ਜਾਏ। ਬਿਲਕੁਲ ਠੀਕ। ਸਾਨੂੰ ਬੰਦਾ ਬਣਾਇਆ ਜਾਏ, ਸਾਨੂੰ ਇਨਸਾਨਾਂ ਵਾਂਗੂ ਮੁਆਸ਼ਰੇ 'ਚ ਘਰ-ਬਾਰ 'ਚ ਆਪਸ ਵਿੱਚ ਇੱਕ ਦੂਜੇ ਨਾਲ ਤਲਕ ਵਾਸਤਾ ਬਣਾ ਕੇ ਤੇ ਇਨਸਾਨਾਂ ਵਾਂਗੂ ਵਸੇਬ ਵਿੱਚ ਪਹਿਲੇ ਤੇ ਰਹਿਣ ਦੀ ਜਾਚ ਦੱਸੀ ਜਾਏ। ਬਿਲਕੁਲ। ਵੇਖੋ ਨਾ ਜੀ, ਜਦੋਂ ਤੁਸੀਂ ਅਗਰ ਵੇਖੋ ਨਾ, ਅਸੀਂ ਮੁਸਲਮਾਨ ਆ ਜੀ, ਅਸੀਂ ਸਾਰਿਆਂ ਪੜ੍ਹਿਆ ਜੀ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਪੈਦਾ ਹੋਏ ਜੀ ਤੇ ਉਹਨਾਂ ਦੀ ਜ਼ਬਾਨ ਨੂੰ ਰਲੇ ਤੋਂ ਬਚਾਉਣ ਲਈ ਉਹਨਾਂ ਨੂੰ ਬਾਹਰ ਪਿੰਡਾਂ ਦੇ ਵਿੱਚ ਘੱਲਿਆ ਗਿਆ, ਕਿਉਂਕਿ ਮੱਕਾ ਸ਼ਹਿਰ ਜਿਹੜਾ ਸੀ ਉਹਦੇ 'ਚ ਬਾਹਰੋਂ ਤਾਜਰ ਵਗੈਰਾ ਆਉਂਦੇ ਸਨ ਤੇ ਉਹਨਾਂ ਦੇ ਵੱਖਰੇ ਵੱਖਰੇ ਲਹਿਜੇ ਤੇ ਥੋੜੀਆਂ ਬੋਲੀਆਂ ਵੱਖਰੀਆਂ ਤੇ ਉਹਦੀ ਜ਼ਬਾਨ ਦੀ ਜਿਹੜੀ ਨਰੋਲਤਾ ਸੀ ਨਾ, ਉਹ ਠੀਕ ਨਹੀਂ ਸੀ ਰਹਿੰਦੀ। ਤੇ ਉਹ ਅਰਬ ਇੰਨਾ ਖਿਆਲ ਕਰਦੇ ਸਨ ਆਪਣੀ ਜ਼ਬਾਨ ਦਾ। ਅਸੀਂ ਬੜਾ ਮੁਸਲਮਾਨ ਹੋਣ ਦਾ ਵੀ ਦਾਵਾ ਕਰਨੇ ਹੈ ਵੀ ਆ, ਲੇਕਿਨ ਸਾਨੂੰ ਇਸ ਗੱਲ ਨੂੰ ਹੀ ਮੰਨ ਲੈਣਾ ਚਾਹੀਦਾ ਕਿ ਇਸਲਾਮ ਜਿਹਦੇ ਦਾ ਹੁਕਮ ਹੈ ਕਿ ਇਹਨਾਂ ਨੂੰ ਨਰੋਲ ਜ਼ਬਾਨ ਇਹਨਾਂ ਦੀ ਜਿਹੜੀ ਆਪਣੀ ਹੈ ਸਿਖਾਓ। ਤੇ ਕੀਤਾ ਕੀ ਗਿਆ ਕਿ ਇੱਥੇ ਜਨਾਬ ਬਕਾਇਦਾ ਉਪਰਾਲੇ ਹੋ ਰਹੇ ਨੇ ਇੱਕੋ ਜ਼ਬਾਨ ਨੂੰ 18-20 ਜ਼ਬਾਨਾਂ ਬਣਾਉਣ ਲਈ, ਉਹਦੇ 'ਚ ਲੈਕਚਰ ਦਿੱਤੇ ਜਾ ਰਹੇ ਨੇ। ਸਾਡੇ ਵਹਿੰਦਿਆਂ ਜੀ ਸਰਾਇਕੀ ਜ਼ਬਾਨ ਬਣ ਗਈ ਹੈ ਜੀ ਵੱਖਰੀ, ਹਾਂਜੀ। ਸਾਡੇ ਵਹਿੰਦਿਆਂ ਪੋਠੋਹਾਰੀ ਜ਼ਬਾਨ ਬਣ ਗਈ ਹੈ। ਅੱਛਾ, ਉਹਨੂੰ ਜਨਾਬ ਹਿੰਦਕੋ, ਮੈਂ ਪਿੱਛੇ ਜੇ ਇੱਥੇ ਗਿਆ, ਉਹ ਗੁੱਜਰ ਖਾਂ ਇੱਕ ਮੁਸ਼ਾਇਰਾ ਸੀ ਤੇ ਉਹ ਆਨੇ ਨੇ ਅਸਾਂ ਨਹੀਂ ਪੋਠੋਹਾਰੀ। ਅੱਛਾ, ਉਹ ਮੈਂ ਕਿਹਾ ਯਾਰ ਤੂੰ ਮੇਰੀ ਗੱਲ ਸਮਝਦੇ ਹੋ ਸਾਰੀ? ਆਹੋ। ਤੇ ਮੈਂ ਕਿਹਾ ਫਿਰ ਕਿਵੇਂ ਵੱਖਰੀ ਜ਼ਬਾਨ ਹੋਈ? ਮੈਂ ਤੁਹਾਡੀ ਸਮਝਣਾ, ਹਾਂਜੀ। ਤੇ ਜ਼ਬਾਨ ਤੇ ਉਦੋਂ ਵੱਖਰੀ ਹੁੰਦੀ ਹੈ ਜਦੋਂ ਤੁਹਾਨੂੰ 80-90% ਲਫ਼ਜ਼ ਸਮਝ ਹੀ ਨਾ ਆਉਣ, ਹਾਂਜੀ। ਤੇ ਯਾਰ 2 ਲਫ਼ਜ਼ ਨੇ ਇਸ ਤਰ੍ਹਾਂ ਹੀ ਸਰਾਇਕੀ ਦੇ 10-15 ਲਫ਼ਜ਼ ਨੇ, ਉਹ ਐਵੇਂ ਹਵੱਕੇ ਲਾ ਕੇ ਉਹ ਵੱਖਰੀ ਜ਼ਬਾਨ ਬਣਾਈ ਫਿਰਦੇ ਨੇ। ਸਾਡੀ ਇੱਥੇ ਜਿਹੜੀ ਇਹ ਸਰਕਾਰ ਹੈ ਨਾ ਜੀ, ਮਗਰ ਬਹਿ ਕੇ ਹਨੇਰ ਫੈਲਾਉਣ ਵਾਲੀ, ਇਹਨਾਂ ਹਨੇਰੇ ਦੇ ਬੰਬੂ ਘਾਟ ਖੋਲੇ ਨੇ ਹਨੇਰਾ ਫੈਲਾਉਣ ਲਈ, ਹਾਂਜੀ, ਤਾਂ ਕਿ ਅਕਲ ਸ਼ਊਰ ਇਸ ਕੌਮ ਨੂੰ ਨਾ ਆਏ। ਔਰ ਉਹਦਾ ਸਿੱਟਾ ਇਹ ਹੋਇਆ ਕਿ ਵੇਖੋ ਨਾ ਜੀ, ਅਗਰ 100% ਅਸੀਂ ਪੜ੍ਹ ਜਾਾਂਗੇ ਤੇ ਸਾਡੇ ਜੋ ਕਿੰਨੇ ਵੱਧ ਨਿਕਲਣਗੇ ਆਈਟੀ ਦੇ ਐਕਸਪਰਟ, ਸਾਡੇ ਜੋ ਡਾਕਟਰ ਕਿੰਨੇ ਬਹੁਤੇ ਨਿਕਲਣਗੇ, ਸਾਡੇ ਜੋ ਹੋਰ ਜਿਹੜੇ ਨੇ ਫਿਲਾਸਫਰ ਕਿੰਨੇ, ਜਿਨਨੇ ਆਪਣੀ ਜ਼ਬਾਨ ਹੀ ਨਹੀਂ ਪੜ੍ਹਨੀ, ਹਾਂਜੀ। ਉਹ ਆਪਣੀ ਧਰਤੀ ਦੇ, ਉਹ ਆਪਣੇ ਵਿਰਸੇ ਨਾਲ, ਉਹ ਆਪਣੀ ਵਿਰਾਸਤ ਦਾ ਸੰਝਾਣੂ ਹੀ ਨਹੀਂ ਹੋ ਸਕਦਾ। ਦੂਜਾ, ਸਾਡੇ ਸੂਫੀਆ ਜਿਹੜੇ ਨੇ, ਸੂਫੀਆ ਦਾ ਪੂਰੇ ਜਗਤ ਦਾ ਮਤਲਬ ਹੈ ਕਿ ਅਮਨ ਦਾ ਸੁਨੇਹਾ, ਹਾਂਜੀ, ਔਰ ਬੜਾ ਸੈਕੂਲਰ ਸੁਨੇਹਾ ਉਹਨਾਂ ਦਾ। ਕਿਸੇ ਉਹ ਅੱਤਵਾਦੀ ਧਰਮ ਦੀ ਗੱਲ ਨਹੀਂ ਕਰਦੇ। ਉਹ ਅਗਰ ਪੜ੍ਹਾਇਆ ਜਾਏ ਤੇ ਸਾਡੇ ਅੰਦਰੋਂ ਜਿਹੜਾ ਮਜ਼ਹਬੀ ਅੱਤਵਾਦ ਹੈ ਉਹ ਵੀ ਮੁੱਕ ਜਾਏਗਾ, ਹਾਂਜੀ। ਲੇਕਿਨ ਪਤਾ ਨਹੀਂ ਇਹਨਾਂ ਦੀ ਦੁਕਾਨ ਹੀ ਇਸ ਤਰ੍ਹਾਂ ਚੱਲਦੀ ਹੈ ਵੀ ਲੜਾ ਲੜੂ ਕੇ ਤੇ ਇਸ ਤਰ੍ਹਾਂ ਹੀ ਸਿਲਸਿਲਾ, ਕਿਤੇ ਮਤਲਬ ਸਿੰਧੀ ਪੰਜਾਬੀ ਦਾ, ਕਿਤੇ ਬਲੋਚੀ। ਵੇਖੋ ਨਾ ਅੱਜ ਉਹ ਜਿਹੜੇ 7 ਬੰਦੇ ਮਜ਼ਦੂਰ ਵਿਚਾਰੇ ਮਾਰ ਛੜੇ ਨੇ ਸ਼ਨਾਖਤੀ ਕਾਰਡ, ਉਹ ਮੁੰਡਾ ਪਿਆ ਦੱਸਦਾ ਹੀ ਕਿ ਮੇਰਾ ਸ਼ਨਾਖਤੀ ਕਾਰਡ ਅੰਗਰੇਜ਼ੀ ਸੀ ਤੇ ਉਹਨਾਂ ਨੂੰ ਪੜ੍ਹਨੀ ਨਹੀਂ ਸੀ ਆਉਂਦੀ ਅੰਗਰੇਜ਼ੀ, ਤੇ ਇਸ ਵਜ੍ਹਾ ਨਾਲ ਮੈਂ ਬਚ ਗਿਆ, ਹਾਂਜੀ। ਤੇ ਕਿੱਡਾ ਦੁੱਖ ਹੈ, ਹਾਂਜੀ। ਹੁਣ ਅਸੀਂ ਇਹ ਨਹੀਂ ਆਂਦੇ ਵੀ ਇਹਦੇ ਬਦਲੇ 'ਚ ਸਾਨੂੰ ਵੀ ਉਹਨੇ ਮਾਰਨੇ ਚਾਹੀਦੇ ਨੇ, ਇਹ ਤੇ ਕੋਈ ਗੱਲ ਨਾ ਹੋਈ। ਲੇਕਿਨ ਉਹਦਾ ਨਤੀਜਾ ਇਹ ਸੀ ਕਿ ਉੱਥੇ ਸਾਡੀਆਂ ਲਾ ਐਂਡ ਜਿਹੜੀਆਂ ਐਨਫੋਰਸਿੰਗ ਏਜੰਸੀ, ਉਹ ਅਪੜਨ ਦੀ ਜਗ੍ਹਾ ਤੇ ਉਹਨਾਂ ਨੇ ਕਿਹਾ ਪਿੱਛੋਂ ਸੜਕ ਬੰਦ ਕਰ ਦਿਓ, ਇਹ ਸੜਕ ਜਿਹੜੀ ਇਹ ਦਹਿਸ਼ਤਗਰਦਾਂ ਦੇ ਕਬਜ਼ੇ 'ਚ। ਬੰਦਾ ਪੁੱਛੇ ਤੁਸੀਂ ਕਾਹਦੇ ਲਈ ਹੋ, ਹਾਂਜੀ। ਇਹ ਐਲਾਨ ਪਿਆ ਹੁੰਦਾ ਸੀ ਸਵੇਰੇ, ਮੈਂ ਸੁਣਿਆ, ਕਿੱਡੇ ਦੁੱਖ ਦੀ ਗੱਲ ਹੈ, ਹਾਂਜੀ, ਕਿ ਇੱਕ ਬੰਦਾ ਮਜ਼ਦੂਰੀ ਕਰਦਾ ਕਿਸੇ ਜਾ ਕੇ। ਵੇਖੋ ਨਾ, ਤੁਹਾਡੇ ਸੂਬੇ 'ਚ ਕੋਈ ਮਜ਼ਦੂਰੀ ਕਰਨ ਆਉਂਦਾ ਤੇ ਤੁਹਾਡੀ ਖੁਸ਼ਹਾਲੀ ਦਾ ਕਾਰਨ ਬਣਦਾ ਉਹ, ਹਾਂਜੀ। ਇੱਥੇ ਡਿਵੈਲਪਮੈਂਟ ਹੁੰਦੀ ਹੈ, ਉਹਨਾਂ ਨੂੰ ਇਸ ਤਰ੍ਹਾਂ ਮਾਰ ਦੇਣਾ ਕਿੱਡੇ ਦੁੱਖ ਦੀ ਗੱਲ ਹੈ। ਔਰ ਬਾਜਵਾ ਸਾਹਿਬ, ਸਭ ਤੋਂ ਵੱਡਾ ਤੁਸੀਂ ਦੇਖੋਗੇ ਜ਼ੁਲਮ ਇਹ ਵੇ ਕਿ ਸਾਡੇ ਜਿਹੜੇ ਸਿੰਧੀ ਭਰਾ ਨੇ, ਹਾਂਜੀ, ਉਹ ਸਾਡੀ ਬਾਹ ਨੇ ਜਨਾਬ। ਅਸੀਂ ਕਿਸੇ ਇਹ ਨਹੀਂ ਕਿ ਆਪਣੇ ਸਾਰੇ ਮਤਲਬ ਪਠਾਨ ਵੀ, ਬਲੋਚ ਵੀ, ਸਹੀ ਭਰਾ, ਕੋਈ ਸੁਬਾਈ ਤਾਸੁਬ ਵਾਲੀ ਗੱਲ ਨਹੀਂ ਹੈਗੀ। ਗੱਲ ਸਿਰਫ ਮੈਂ ਇਹ ਕਰ ਰਿਹਾ ਕਿ ਜਿਹੜੇ ਸਾਡੇ ਸਿੰਧੀ ਭਰਾ ਨੇ, ਤੁਸੀਂ ਦੇਖੋ ਨਾ, ਉਹਨਾਂ ਦੇ ਕੋਲ
ਸਿੰਧੀ ਦੇ ਵਿੱਚ ਕਲਾਸਿਕ ਜਿਹੜਾ ਲਿਟਰੇਚਰ ਹੈ ਸਾਰਾ ਉਹਦੇ ਵਿੱਚ ਸਰ 5-4 ਤੋਂ ਜ਼ਿਆਦਾ ਨਹੀਂ ਹੈਗੇ ਮਤਲਬ ਵੱਡੇ ਨਾਮ ਜਿਹੜੇ ਹਾਂਜੀ ਹਾਂਜੀ ਸ਼ਾਹ ਅਬਦੁਲ ਲਤੀਫ ਭਟਾਈ ਨੇ ਹਾਂਜੀ ਸੱਚਲ ਸਰਮਸਤ ਸੱਚਲ ਸਰਮਸਤ ਵੀ ਮੋਸਟਲੀ ਪੰਜਾਬੀ ਦੇ ਨੇ ਉਹ ਤੇ ਪੰਜਾਬੀ ਦੇ ਬਹੁਤੇ ਹੋਏ ਹਾਂਜੀ ਬਹਰਹਾਲ ਮੈਂ ਅਰਜ਼ ਕਰ ਰਿਹਾ ਸਾਂ ਕਿ ਤੁਸੀਂ ਦੇਖੋ ਕਿ ਇਸੇ ਤਰ੍ਹਾਂ ਰਹਿਮਾਨ ਬਾਬਾ ਤੇ ਖੁਸ਼ਹਾਲ ਖੱਟਰ ਇਹ ਦੋ ਤਰ੍ਹਾਂ ਵੱਡੇ ਨਾਂ ਪਸ਼ਤੋ ਹੋਏ ਨੇ ਇਹ ਸਾਡੇ ਕੋਲ ਸਰ ਤੁਸੀਂ ਦੇਖੋ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਜਨਾਬ ਬਾਬਾ ਜੀ ਫਰੀਦ ਤੋਂ ਪਹਿਲੇ ਵੀ ਉਹ ਬਾਬਾ ਰਤਨ ਕੇ ਕੀ ਸੁਣਿਆ ਜਾਂਦਾ ਜੀ ਉਹਨਾਂ ਦਾ ਕਲਾਮ ਸੀ ਲੇਕਿਨ ਉਹ ਚਲੋ ਕਿਤਾਬੀ ਸ਼ਕਲ ਚ ਨਾ ਆ ਸਕਿਆ ਬਾਬਾ ਫਰੀਦ ਤੋਂ ਬਹਰਹਾਲ 900 ਸਾਲ ਤੋਂ ਸਰ ਤੁਸੀਂ ਸ਼ੁਰੂ ਹੋ ਜਾਓ ਆਪਦਾ ਤੇ ਦੇਖੋ ਕਿੰਨਾ ਵੱਡਾ ਸਾਡੇ ਕੋਲ ਕਲਾਸਿਕ ਲਿਟਰੇਚਰ ਦਾ ਸਾਰਾ ਮੌਜੂਦ ਪੋਇਟ ਹੈ ਸਰ ਸ਼ਾਹ ਹੁਸੈਨ हजरत सुल्तान बाहू पीर वारिस शाह बुल्ले शाह मियां मोहम्मद बख्श ख्वाजा गुलाम फरीद हाशम शाह कोट मिठन वाले सर भंडार भरे और इंडिया च तुसी चले जाओ ते बाबा जी गुरु नानक तो क्लासिक दी मैं गल कर रहा हुण ते माशाअल्लाह इंडिया च भी बड़े बड़े अच्छे पंजाबी पोएट्स ने साडे कोल ते हुण माशाअल्लाह एडा वड्डा अल्लाह पाक दा करम एक ज़खीरा है लेकिन एडा रिच साडा ਪਿਛੋਕੜ ਹੈ ਫੇਰ ਵੀ ਦੇਖੋ ਸਾਡੀ ਜ਼ੁਬਾਨ ਨੂੰ ਇਗਨੋਰ ਕੀਤਾ ਤੇਰ ਸਰਚ ਹੁਣ ਸ਼ਾਹ ਅਬਦੁਲ ਲਤੀਫ ਭਟਾਈ ਦੇ ਮਜ਼ਾਰ ਦੇ ਉੱਤੇ FM ਰੇਡੀਓ ਬਣਿਆ ਵਾਹ ਵਾਹ 24 ਘੰਟੇ ਉਹਦਾ ਉਸੇ ਹੀ ਕਲਾਮ ਦਾ ਪ੍ਰਚਾਰ ਕਰਦਾ ਰਹਿੰਦਾ ਸਾਡੇ ਕਿਸੇ ਇੱਕ ਵੀ ਬਾਬੇ ਦੇ ਮਜ਼ਾਰ ਤੇ ਬਣਿਆ ਨਹੀਂ ਜੀ ਨਹੀਂ ਅਸਤਗਫੁਰullah ਇਹ ਸਰ ਹਕੂਮਤ ਜਿਹੜੀ ਇਹ ਹੁਕਮਰਾਨਾਂ ਨੂੰ ਇਹ ਤੇ ਖੁਦਾ ਦੀ ਕਸਮ ਔਨ ਰਿਕਾਰਡ ਗੱਲ ਜੇ ਕਿ ਸੁਹੇਲ ਅਹਿਮਦ ਸਾਹਿਬ ਅਜ਼ੀਜ਼ੀ ਜਿਹੜੇ ਨੇ ਉਹਨਾਂ ਨੇ ਸ਼ਬਾਜ਼ ਸ਼ਰੀਫ ਸਾਹਿਬ ਦਾ ਤਰਲਾ ਕਰਕੇ ਲਾਹੌਰ ਜਿਹੜਾ ਨਾ ਜੀ ਇਹਦੇ ਵਿੱਚੋਂ ਜਿਹੜੇ ਅੰਡਰਪਾਸਿਸ ਗੁਜ਼ਰਦੇ ਨੇ ਤੇ ਉਹਨਾਂ ਤਰਲਾ ਕਰਕੇ ਇਹਨਾਂ ਦੇ ਨਾਂ ਰਖਾਏ ਸਨ ਵਾਰਿਸ ਸ਼ਾਹ ਅੰਡਰਪਾਸ ਬੁੱਲੇ ਸ਼ਾਹ ਹੈ ਜੀ ਉੱਥੇ ਚਾਕਰੇ ਆਜ਼ਮ ਜਿਹੜਾ ਨਾ ਉਹ ਬਣਾ ਦਿੱਤਾ ਜਿਹਦਾ ਅੱਗੇ ਤਾਰੀਖ ਤੁਸੀਂ ਪੂਰੀ ਪੜੋ ਉਹਦਾ ਕੋਈ ਕਰੈਕਟਰ ਨਹੀਂ ਹਾਂਜੀ ਉਹ ਜਨਾਬ ਲੰਗਾਵਾਂ ਦੇ ਕੋਲ ਆ ਕੇ ਲੁਕਿਆ ਸੀ ਤੇ ਉਹਨਾਂ ਨੇ 12 ਕਿੱਲੇ ਉਹਨੂੰ ਪੈਲੀ ਦਿੱਤੀ ਸੀ ਤੇ ਉਹ ਜਨਾਬ ਉਹਨੂੰ ਐਵੇਂ ਝੂਠੀ ਤਾਰੀਖ ਬਣਾਤੀ ਇਹਦੇ ਤੇ ਮੈਂ ਵੀਡੀਓ ਵੀ ਕੀਤੀ ਹੈ ਹਾਂਜੀ ਕਿ ਕੋਈ ਉਹਦਾ ਕੋਈ ਕਰੈਕਟਰ ਨਹੀਂ ਸਤਗਿਰੇ ਉਹ ਜਗ੍ਹਾ ਦੇ ਨਾਂ ਹੈ ਉੱਥੇ ਦਫਨ ਹੋਇਆ ਉਹਨੂੰ ਚਾਕਰੇ ਆਜ਼ਮ ਬਲੋਚ ਬਣਾ ਦਿੱਤਾ ਹਾਂਜੀ ਯਾਨੀ ਤੁਸੀਂ ਉਹਦੇ ਨਾਂ ਦਾ ਅੰਡਰਪਾਸ ਇੱਥੇ ਬਣਿਆ ਹੈ ਜੀ ਔਰ ਸਾਰੇ ਇੱਥੇ ਤੁਸੀਂ ਦੇਖੋ ਕਿ ਸਾਡੇ ਦੇਸ਼ ਪੰਜਾਬ ਦਾ ਅਗਰ ਕੋਈ ਹੀਰੋ ਉੱਠਿਆ ਮਿਸਾਲ ਦੇ ਤੌਰ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਉਹਦਾ ਸਟੈਚੂ ਉੱਥੇ ਲਾਇਆ ਗਿਆ ਤੇ ਸਾਰੋ ਇਤਰਾਜ਼ਾਤ ਕਰਨ ਵਾਲੇ ਦੇ ਤਾਂਤੇ ਵੱਜ ਜਾਂਦੇ ਨੇ ਇਸੇ ਤਰ੍ਹਾਂ ਦੇਖੋ ਜੀ ਦੁੱਲਾ ਭੱਟੀ ਅੱਜ ਤੱਕ ਇਹਨਾਂ ਇਗਨੋਰ ਕੀਤਾ ਹੈ ਉਹਨਾਂ ਦੇ ਨਹੀਂ ਮੁਜੱਸਮੇ ਬਣ ਕੇ ਲੱਗਣੇ ਚਾਹੀਦੇ ਹਰ ਜਗ੍ਹਾ ਤੇ ਇਸ ਤੋਂ ਇਲਾਵਾ ਉਹ ਖਰਲ ਔਰ ਸਾਡਾ ਦੇਖੋ ਜੀ ਹੀਰੋਜ਼ ਦੀ ਕਿੰਨੀ ਵੱਡੀ ਸਾਡੇ ਜਿਹੜੇ ਆਜ਼ਾਦੀ ਦੇ ਹੀਰੋ ਮੈਂ ਅਗਲੇ ਦਿਨ ਹਰੀਪੁਰ ਗਿਆ ਤੇ ਉੱਥੇ ਹਰੀ ਸਿੰਘ ਨਲਵੇ ਦਾ ਨਾ ਸਟੈਚੂ ਲੱਗਾ ਹੋਇਆ ਸੀ ਜੀ ਉਹ ਵੀ ਸਾਡੇ ਜਿਹੜੇ ਮਜ਼ਹਬੀ ਤਨਜ਼ੀਮ ਵਾਲਿਆਂ ਨੇ ਕਿਹਾ ਜੀ ਇਹ ਹਟਾ ਦਿਓ ਹਾਂਜੀ ਉਹ ਨਹੀਂ ਰਹਿਣ ਦਿੱਤਾ ਜਿਹਦੇ ਨਾਂ ਤੇ ਹਰੀਪੁਰ ਹੈ ਹਾਂਜੀ ਅਸੀਂ ਤੇ ਸਿੱਖਿਆ ਹੀ ਇਹ ਹੈ ਕਿ ਮੰਗੇ ਲੀੜੇ ਪਾਣੇ ਨੇ ਮੰਗਾ ਟੁੱਕਰ ਖਾਣਾ ਹੈ ਹਾਂਜੀ ਤੇ ਮਤਲਬ ਇਹ ਜਾਂ ਜੁੱਤੀਆਂ ਖਾਣੀਆਂ ਨੇ ਜਾਂ ਮਾਰਨੀਆਂ ਹਾਂਜੀ ਇਸ ਤਰ੍ਹਾਂ ਕੌਮਾਂ ਤੇ ਨਹੀਂ ਨਾ ਜੀਂਦੀਆਂ ਇਹ ਕੌਮਾਂ ਦਾ ਵਤੀਰਾ ਨਹੀਂ ਹੁੰਦਾ ਇਹ ਜੰਗਲ ਦੀ ਜਿਹੜੀ ਸੁਸਾਇਟੀ ਹੈ ਨਾ ਜੰਗਲ 'ਚ ਵੇਖੋ ਨਾ ਜੀ ਤੁਸੀਂ ਆਹ ਵੀਡੀਓ ਲਾ ਕੇ ਜਦੋਂ ਉਹ ਜਾਨਵਰ ਇੱਕ ਦੂਜੇ ਨੂੰ ਮਾਰਨ ਡੱਠੇ ਨੇ ਬਿਲਕੁਲ ਇਹੀ ਸਾਡੇ ਯਾਰ ਅਸੀਂ ਇਨਸਾਨ ਆ ਸਾਨੂੰ ਇਨਸਾਨਾਂ ਵਰਗਾ ਸਾਡੇ ਨਾਲ ਬਿਹੇਵੀਅਰ ਕਰੋ ਹਾਂਜੀ ਸਾਨੂੰ ਇਨਸਾਨ ਸਮਝੋ ਔਰ ਇਨਸਾਨਾਂ ਦੀ ਜ਼ੁਬਾਨ ਵੀ ਹੁੰਦੀ ਹੈ ਸਾਨੂੰ ਸਾਡੀ ਜ਼ੁਬਾਨ ਦਿੱਤੀ ਜਾਏ ਅਸੀਂ ਮਤਲਬ ਰੋ ਕੇ ਕੁਰਲਾ ਕੇ ਮਰ ਗਏ ਆ ਵੀ ਯਾਰ ਇਹਨੂੰ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਓ ਹਾਂਜੀ ਤੇ ਸਾਡਾ ਮਤਲਬ ਅੰਗਰੇਜ਼ੀ 'ਚ ਵੀ ਤਰਜਮਾ ਬੱਚਾ ਸੋਚੇ ਵੇਖੋ ਨਾ ਸੋਚਦਾ ਤੇ ਪੰਜਾਬੀ 'ਚ ਬੱਚਾ ਅੱਛਾ ਉਹ ਸੋਚ ਕੇ ਇੱਥੇ ਆਂਦੇ ਨੇ ਜੀ ਕਿ ਉਰਦੂ ਦਾ ਤਰਜਮਾ ਅੰਗਰੇਜ਼ੀ 'ਚ ਕਰੋ ਇੱਕ ਓਬੜ ਬੋਲੀ ਦਾ ਤਰਜਮਾ ਦੂਜੀ ਓਬੜ ਬੋਲੀ 'ਚ ਕਰੋ ਤੇ ਬੱਚਿਆਂ ਨੇ ਕਾਹਲੀ ਪਾਸ ਹੋਣਾ ਇਹੀ ਵਜ੍ਹਾ ਕਿ ਤੁਹਾਡੇ 20,000 ਬੱਚੇ ਪਹਿਲੀ 'ਚ ਦਾਖਲ ਹੁੰਦੇ ਨੇ ਹਾਂਜੀ ਤੇ ਜਨਾਬ ਉਹ 10ਵੀਂ ਤੱਕ ਜਾਂਦਿਆਂ ਕਿੰਨੇ ਰਹਿ ਜਾਂਦੇ ਨੇ ਇੰਨੀ ਡਰਾਪ ਆਊਟ ਰੇਸ਼ੋ ਜਿਹੜੀ ਹੈ ਉਹਦਾ ਕਾਰਨ ਗਵਰਨਮੈਂਟ ਆਂਦੀ ਵੀ ਹੈ ਜੀ ਕਿ ਇੰਨੇ ਬੱਚੇ ਸਕੂਲਾਂ ਤੋਂ ਬਾਹਰ ਨੇ ਇੰਨੇ ਕਰੋੜ ਬੱਚੇ ਬਾਹਰ ਨੇ ਲੇਕਿਨ ਇਹਨਾਂ ਨੂੰ ਇਹ ਪਤਾ ਨਹੀਂ ਕਿ ਇਹਦਾ ਕਾਰਨ ਕੀ ਹੈ ਪਰਨਾਲਾ ਫਿਰ ਇਹਨਾਂ ਉੱਥੇ ਦਾ ਉੱਥੇ ਹੀ ਰੱਖਿਆ ਔਰ ਇਹ ਬੜੇ ਦੁੱਖ ਦੀ ਗੱਲ ਹੈ ਤੇ ਇਹਦੇ ਜੀ ਸਾਰਾ ਇਹ ਸਾਡੇ ਦੋਸਤ ਜਿਹੜੇ ਨੇ ਇਹਨਾਂ ਗੱਲਾਂ ਦਾ ਇਜ਼ਹਾਰ 21 ਫਰਵਰੀ ਨੂੰ ਹਾਂਜੀ ਮਾਂ ਬੋਲੀਆਂ ਦੇ ਦਿਹਾੜ ਤੇ ਕਰਦੇ ਨੇ ਕਿ ਸਾਨੂੰ ਸਾਡੀ ਜ਼ੁਬਾਨ ਜਿਹੜੀ ਹੈ ਦਿੱਤੀ ਜਾਏ ਹਾਂਜੀ
ਤੇ ਜਿੰਨਾ ਵੇਖੋ ਨਾ ਜਿੰਨਾ ਕੌਮਾਂ ਦੇ ਵਿੱਚ ਜ਼ਬਾਨਾਂ ਆਪਣੀਆਂ ਨੇ ਉੱਥੇ ਤਰੱਕੀ ਬੜੀ ਹੈ, ਬੜੀ ਉੱਥੇ ਲਿਟਰੇਸੀ ਰੇਟ 100% ਹੁੰਦਾ ਹੈ। ਤੇ ਜਦੋਂ 100% ਲਿਟਰੇਸੀ ਰੇਟ ਹੋਏਗਾ ਤੇ ਤੁਹਾਨੂੰ ਜਨਾਬ ਸਾਰੇ ਮਸਲਿਆਂ ਤੋਂ ਆਗਾਹੀ ਆ ਜਾਏਗੀ, ਤੁਹਾਡੀ ਅਨਪੜ੍ਹਤਾ ਮੁੱਕੇਗੀ, ਜਹਾਲਤ ਮੁੱਕੇਗੀ। ਜਦੋਂ 100% ਸੁਸਾਇਟੀ ਪੜ੍ਹ ਲਿਖ ਜਾਏਗੀ ਕ੍ਰਾਈਮ ਰੇਟ ਥੱਲੇ ਚਲਾ ਜਾਏਗਾ ਜੀ। ਮੇਰਾ ਤੇ ਦਾਅਵਾ ਹੈ ਕਿ ਮੈਂ ਨਾਰੋਵਾਲ ਇੱਕ ਫੰਕਸ਼ਨ ਦੇ ਵਿੱਚ ਇਹ ਗੱਲ ਆਖੀ ਸੀ ਕਿ ਤੁਸੀਂ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾ ਦਿਓ ਤੇ ਆ ਬਾਬਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਓ। ਮੇਰਾ ਦਾਅਵਾ ਹੈ ਕਿ 10 ਸਾਲਾਂ ਦੇ ਵਿੱਚ ਜੇ 50% ਕ੍ਰਾਈਮ ਰੇਟ ਥੱਲੇ ਨਾ ਟੁਰ ਗਿਆ ਤੇ ਮੇਰੀ ਧੌਣ ਲਾ ਦਿਓ ਇੱਥੇ ਤੁਸੀਂ। ਵਾਹ। ਹਾਂਜੀ, ਤੋ ਗੱਲ ਇਹ ਹੈ ਕਿ ਇਹ ਕੁਝ ਕਰਨਾ ਨਹੀਂ ਚਾਹੁੰਦੇ, ਮੱਖੀ ਤੇ ਮੱਖੀ ਉਹ ਹੀ ਅੰਗਰੇਜ਼ ਜੋ ਕਰ ਗਏ। ਵੇਖੋ ਨਾ ਅੱਜ ਤੁਸੀਂ ਸਾਡਾ ਕੇਸ ਹੁੰਦਾ ਕੋ ਅਦਾਲਤ ਦੇ ਵਿੱਚ ਜੀ, ਅਸੀਂ ਉੱਥੇ ਜਾਂਦੇ ਆ, ਵਕੀਲ ਕਰਨੇ ਆ, ਵਕੀਲ ਅੰਗਰੇਜ਼ੀ 'ਚ ਗੱਲਾਂ ਕਰ ਰਿਹਾ ਹੈ ਜੀ, ਜੱਜ ਵੀ ਉਹਦੇ ਨਾਲ ਅੰਗਰੇਜ਼ੀ 'ਚ ਗੱਲਾਂ ਕਰ ਰਿਹਾ। ਜਿਹੜੇ ਬੰਦੇ ਨੇ ਪੈਸੇ ਦੇ ਕੇ ਵਕੀਲ ਨੂੰ ਹਾਇਰ ਕੀਤਾ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਬਾਰੇ 'ਚ ਕੀ ਗੱਲ ਹੋ ਰਹੀ ਹੈ ਔਰ ਮੇਰੇ ਹੱਕ 'ਚ ਮੈਂ ਕਰ ਦੇਣ ਕੇ ਖਿਲਾਫ ਤਾਂ ਮੇਰੇ ਖਿਲਾਫ ਹੀ ਤੇ ਨਹੀਂ ਕਰੀ ਜਾ ਰਹੇ। ਸਾਡਾ ਹਾਲ ਇਹ ਵੇ ਕਿ ਇੱਥੇ ਲਾਗੇ ਕੁੜੀ ਸੀ, ਉਹ LLB ਉਹਨੇ ਕੀਤਾ ਸੀ, ਤੇ ਉਹ ਮੈਨੂੰ ਆਖਣ ਲੱਗੀ ਜੀ, ਚਾਚਾ ਜੀ ਮੇਰੀ ਇੱਕ ਸਹੇਲੀ ਸੀ ਜੱਜ ਜੀ, ਤੇ ਉਹ ਆਂਦੀ ਹੈ ਭਈ ਰਿਫਤ ਇਹ ਛੱਪੜ ਕੀ ਹੁੰਦਾ ਹੈ? हाँ, छप्पड़ क्या होता है? मैं क्या भी की गल है, मेरे पास एक केस आया है तो मदई भी छप्पड़ छप्पड़ करते हैं, मुद्दा लै भी छप्पड़ छप्पड़ करते हैं। ਹੁਣ ਜੱਜ ਨੂੰ ਪਤਾ ਹੀ ਨਹੀਂ ਛੱਪੜ ਹੁੰਦਾ ਕੀ ਹੈ, तो ਜੱਜ ਬਣ ਕੇ ਉੱਥੇ ਬੈਠਾ ਹੈ ਜੀ। ਤੇ ਫਿਰ ਉਹੀ ਗੱਲ ਉਹ ਵਾਰਿਸ ਸ਼ਾਹ ਦੇ ਉਹ ਸ਼ੇਰ ਵਾਲੀ ਹੈ ਨਾ, ਵੀ ਰਾਕਾ ਜਮਾਂ ਦੇ ਢੇਰ ਦਾ ਗਧਾ ਹੋਇਆ। ਹਾਂਜੀ ਬਾਈਵਾ ਸਾਹਿਬ ਤੁਸੀਂ ਉਹ ਲਤੀਫਾ ਨਹੀਂ ਸੁਣਿਆ ਆ ਭਈ ਉਹ ਇੱਕ ਜੱਜ ਸਾਹਿਬ ਸਨ ਤੇ ਉਹਨਾਂ ਨੂੰ ਜ਼ਨਾਨੀ ਦੀ ਗੱਲ ਸਮਝ ਨਾ ਆਵੇ। ਹਾਂਜੀ, ਮਾਈ ਬੁੱਢੜੀ ਦੀ। ਜੀ ਜੀ ਜੀ। ਤੇ ਉਹ ਜੱਜ ਸਾਹਿਬ ਨੇ ਆਖਿਆ ਮਾਈ ਨੂੰ ਕਿ ਮਾਤਾ ਤੇਰੀ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਤੂੰ ਕੋਈ ਚੰਗਾ ਜਿਹਾ ਵਕੀਲ ਘਰ ਹਾਂਜੀ ਹਾਂਜੀ ਉਹ ਆ ਕੇ ਮੈਨੂੰ ਗੱਲ ਸਮਝਾਏ। ਹਾਂ, ਤੇ ਮਾਈ ਆਖਣ ਲੱਗੀ ਕਿ ਜੱਜ ਸਾਹਿਬ ਵੇ ਪੁੱਤਰਾ ਸਮਝ ਤੈਨੂੰ ਨਹੀਂ ਆਉਂਦੀ ਤੇ ਵਕੀਲ ਮੈਂ ਕਰਾਂ। ਹਾਏ 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 ਹਾਏ। ਤੁਸੀਂ ਵੇਖੋ ਯਾਨੀ ਉਹ ਮਾਈ ਕਿੱਡੀ ਸ਼ੌਰ ਵਾਲੀ ਸੀ ਔਰ ਉਹ ਜੱਜ ਕਿੱਡਾ ਬੇਸ਼ੌਰਾ ਸੀ ਕਿ ਉਹਨੂੰ ਪਤਾ ਹੀ ਨਹੀਂ ਸੀ ਕਿ ਇਹ ਧਰਤੀ ਦੇ ਸ਼ੌਰ ਦੇ ਨਾਲ ਭਰੀ ਹੋਈ ਹੈ, ਇਹਨਾਂ ਨੂੰ ਥੋੜਾ ਲੈਣ ਤੇ ਚਾੜਨ ਦੀ ਲੋੜ ਹੈ। ਹਾਂਜੀ, ਇਸ ਧਰਤੀ ਨੇ ਅਜ਼ੀਮ ਲੋਕ ਪੈਦਾ ਕੀਤੇ ਨੇ, ਫਿਲਾਸਫਰ ਸਰਕਪ ਵਰਗੇ ਬਾਬੇ ਪੈਦਾ ਕੀਤੇ ਨੇ ਜਿਨ੍ਹਾਂ ਮਤਲਬ 8000 ਸਾਲ ਪਹਿਲਾਂ ਯੂਨੀਵਰਸਿਟੀ ਬਣਾਈ ਇੱਥੇ। ਬਾਈਵਾ ਸਾਹਿਬ ਜਿਨ੍ਹਾਂ ਇੱਥੇ ਦੀਨ ਦੀ ਤਬਲੀਗ ਕੀਤੀ। ਹਾਂਜੀ, ਵੇਖੋ ਨਾ ਫਲਾਣੇ ਜਨਾਬ ਅੱਲਾਹ ਪਾਕ ਦੇ ਵਲੀ ਨੇ 90 ਲੱਖ ਬੰਦਾ ਮੁਸਲਮਾਨ ਕੀਤਾ, ਇਹ ਤਾਰੀਖਾਂ ਦੱਸਦੀਆਂ। ਫਲਾਣਿਆਂ ਨੇ ਇੰਨੇ ਲੱਖ ਮੁਸਲਮਾਨ, ਉਹਨਾਂ ਆ ਕੇ ਇਸ ਧਰਤੀ ਦੀ ਜ਼ੁਬਾਨ ਸਿੱਖ ਕੇ ਇਸੇ ਧਰਤੀ ਦੀ ਜ਼ੁਬਾਨ 'ਚ ਸੂਫੀਆਨਾ ਸ਼ਾਇਰੀ ਕੀਤੀ, ਤਬਲੀਗ ਕੀਤੀ। ਬਿਲਕੁਲ ਇਹ ਗੱਲ ਹੈ। ਪਿਆਰੇ ਨਬੀ ਪਾਕ ਨੇ ਆਪਣੀ ਮਾਂ ਬੋਲੀ ਦੇ ਵਿੱਚ ਪੂਰੀ ਦੁਨੀਆ 'ਚ ਇਸਲਾਮ ਫੈਲਾਇਆ। ਨਬੀ ਪਾਕ ਨੇ ਆਪਣੀ ਮਾਂ ਬੋਲੀ 'ਚ ਫੈਲਾਇਆ ਨਾ। ਬਿਲਕੁਲ ਬਿਲਕੁਲ। ਸਾਡੇ ਸੂਫੀਆ ਨੇ ਆਪਣੀ ਮਾਂ ਬੋਲੀ ਇੱਥੋਂ ਦੀ ਸਿੱਖ ਕੇ ਫਿਰ ਉਹਦੇ 'ਚ ਇਸਲਾਮ ਫੈਲਾਇਆ ਤੇ ਇੰਨਾ ਫੈਲਿਆ। ਵੇਖੋ ਜੀ, ਕੋਤਰ 100 ਕਿਤਾਬਾਂ ਲਿਖੀਆਂ ਹਜ਼ਰਤ ਸੁਲਤਾਨ ਬਾਹੂ ਨੇ। ਹਾਂਜੀ, ਫਾਰਸੀ 'ਚ ਤੇ ਅਰਬੀ 'ਚ ਤੇ ਅੱਗੇ ਪਿੱਛੇ ਬੜੇ ਇਲਮਾਂ 'ਚ, ਲੇਕਿਨ ਉਹਨਾਂ ਦੇ ਬੈਤ ਜਿਹੜੇ ਨੇ ਅਮਰ ਹੋ ਗਏ ਕਿਉਂਕਿ ਉਹ ਧਰਤੀ ਦੀ ਬੋਲੀ ਸੀ। ਪੰਜਾਬੀ। ਹਾਂਜੀ, ਪੰਜਾਬੀ ਸਨ। ਇਸ ਤਰ੍ਹਾਂ ਹੀ ਬੁੱਲੇ ਸ਼ਾਹ ਤੁਸੀਂ ਘੱਟ ਪੜ੍ਹਿਆ ਲਿਖਿਆ ਸਮਝਦੇ ਹੋ। ਹਾਂਜੀ, ਮੀਆਂ ਮੁਹੰਮਦ ਬਖਸ਼ ਸਾਹਿਬ ਘੱਟ ਪੜ੍ਹੇ ਲਿਖੇ ਸਨ, ਉਹ ਜਾਣਦੇ ਸਨ, ਉਹ ਸਿਆਣੇ ਸਨ। ਉਹਨਾਂ ਨੂੰ ਪਤਾ ਸੀ ਕਿ ਗੱਲ ਉਸੇ ਜ਼ਬਾਨ 'ਚ ਲੋਕਾਂ ਨੂੰ ਧੁਰ ਅੰਦਰ ਤੱਕ ਸਮਝ ਆਉਂਦੀ ਏ ਜਿਹੜੀ ਜ਼ਬਾਨ 'ਚ ਉਹਨਾਂ ਆਪਣੀ ਮਾਂ ਕੋਲੋਂ ਲੋਰੀਆਂ ਲਈਆਂ ਹੋਣ। ਵਾਹ ਵਾਹ। ਤੇ ਜੇ ਧੱਕੇ ਨਾਲ ਦੂਜੀਆਂ ਜ਼ਬਾਨਾਂ ਤੁਸੀਂ ਲਾਗੂ ਕਰੋਗੇ, ਨਾਫਜ਼ ਕਰੋਗੇ, ਜਿਸ ਤਰ੍ਹਾਂ ਸਾਡੇ ਚੱਲਦਾ ਪਿਆ, ਤੇ ਤੁਸੀਂ ਉਸ ਕੌਮ ਨੂੰ ਉਹਦੇ ਸਰੀਰ ਦੇ ਵਿੱਚ ਇੱਕ ਜ਼ਹਿਰ ਉਹ ਜਿਹੜਾ ਨਾ ਪੋੜਨ ਵਾਲੀ ਗੱਲ ਕਰ ਰਹੇ। ਹਾਂਜੀ, ਇੱਕ ਨਫ਼ਰਤਾਂ ਦਾ ਜ਼ਹਿਰ ਹੈ। ਉਹ ਬੰਦਾ ਯਾਨੀ ਵੇਖੋ ਨਾ, ਜਦੋਂ ਕਿਸੇ ਗੱਲ ਤੋਂ ਬੰਦਾ ਥੁੜਿਆ ਹੁੰਦਾ ਨਾ ਤੇ ਉਹ ਫਿਰ ਉਹ ਥੋੜਾ ਅਗਰੈਸਿਵ ਹੋ ਜਾਂਦਾ। ਉਹ ਅਗਰੈਸਿਵ ਹੋ ਕੇ ਤੇ ਲੜਾਈਆਂ ਝਗੜੇ ਖੋਆ ਮੋਈ ਕਤਲੋ ਗਾਰਤ। ਅਸੀਂ ਜਦੋਂ ਸੂਫੀਆਂ ਨੂੰ ਪੜਾਂਗੇ, ਅਸੀਂ ਜਦੋਂ ਧਰਤੀ ਨਾਲ ਜੁੜਾਂਗੇ, ਸਾਡੇ ਅੰਦਰ ਇੱਕ ਅਹਿਸਾਸ ਹੋਏਗਾ ਕਿ ਆ ਵੀ ਬੰਦਾ ਮੇਰਾ ਆਪਣਾ। ਹਾਂਜੀ, ਮੇਰਾ ਕੁਝ ਲੱਗਦਾ, ਮੇਰੀ ਧਰਤੀ ਦਾ ਵਾਰਸ ਹੈ। ਤੇ ਗੱਲ ਮੁੱਕਦੀ ਇਹ ਹੀ ਹੈ ਵੀ ਜਦੋਂ ਤੱਕ ਅਸੀਂ ਆਪਣੀ ਧਰਤੀ ਨਾਲ ਨਹੀਂ ਜੁੜਾਂਗੇ, ਆਪਣੀ ਜ਼ੁਬਾਨ ਸਾਨੂੰ ਨਹੀਂ ਮਿਲੇਗੀ, ਸਾਡਾ ਲਿਟਰੇਸੀ ਰੇਟ ਜਿਹੜਾ ਹੈ ਸ਼ਰ੍ਹਾ ਖਾਨਦਗੀ ਜਿਹਨੂੰ ਆਂਦੇ ਨੇ, ਪੜ੍ਹਤਾ ਜੀ, ਹਾਂਜੀ ਪੜ੍ਹਤਾ ਇਹਨੂੰ ਪੰਜਾਬੀ 'ਚ ਕਹਿੰਦੇ ਨੇ, ਉਹ ਨਹੀਂ ਵਧੇਗੀ ਤੇ ਸਾਡੇ ਇਹ ਨਾਇਨਸਾਫੀ ਵੀ ਰਹੇਗੀ, ਇਹ ਲੁੱਟਮਾਰ ਵੀ ਰਹੇਗੀ, ਇਹ ਖੋਆ ਮੋਈ ਵੀ ਰਹੇਗੀ, ਇਹ ਲਾ ਕਾਨੂੰਨੀਅਤ ਵੀ ਰਹੇਗੀ। ਤੇ ਸਾਨੂੰ ਜਦੋਂ ਵੀ ਅਸਾਂ ਤਰੱਕੀ ਕਰਨੀ ਹੈ, ਸਾਡੇ ਲਈ ਜ਼ਰੂਰੀ ਹੈ
ਕਿ ਸਾਡੀ ਜ਼ੁਬਾਨ ਨੂੰ ਇੱਥੋਂ ਦਾ ਜ਼ਰੀਆ ਤਾਲੀਮ ਬਣਾਇਆ ਜਾਏ। ਔਰ ਇਹ ਜਿਹੜੇ ਥਣ ਟੁੱਟ ਕਿਸਮ ਦੇ ਲੋਕ ਆ ਇਹਨੂੰ ਵੱਖਰੀਆਂ ਵੱਖਰੀਆਂ ਜ਼ਬਾਨਾਂ ਦਾ ਰੂਪ ਦਿੰਦੇ ਫਿਰਦੇ ਨੇ। ਹਾਂਜੀ, ਮਤਲਬ ਮੈਂ ਤੇ ਆ ਮੇਰੇ ਕੋਲ ਆ ਸਿੰਧੀ ਕਾ ਲਿਖਤ ਪਈ ਹੈ ਉੱਤੇ ਜੀ। ਅੱਛਾ 85% ਲਫ਼ਜ਼ 85 ਤੋਂ ਵੱਧ ਡਾਕਟਰ ਬਦਰ ਸੁਮਰੋ ਸਿੰਧ ਯੂਨੀਵਰਸਿਟੀ ਦੇ ਇੱਥੇ ਮੇਰੇ ਕੋਲ ਆਏ ਸਨ, IT ਦੇ ਡਿਪਾਰਟਮੈਂਟ ਦੇ ਚੇਅਰਮੈਨ ਰਹਿਣ। ਉਹਨਾਂ ਮੈਨੂੰ ਕਿਹਾ ਸੀ ਕਿ 85% ਤੋਂ ਵੱਧ ਲਫ਼ਜ਼ ਪੰਜਾਬੀ ਔਰ ਸਿੰਧੀ ਦੇ ਇੱਕੋ ਹੀ ਨੇ। ਹਾਂਜੀ, ਤੇ ਇਹਦੇ ਜਾਟਕੀ ਜ਼ਬਾਨ ਸੀ ਪੁਰਾਣੀ, ਜਿਹਦਾ ਜਾਟਕੀ ਜ਼ਬਾਨ ਨਾਂ ਸੀ, ਔਰ ਇਹ ਬਲੋਚਿਸਤਾਨ 'ਚ ਵੀ ਉਹੀ ਬੋਲੀ ਜਾਂਦੀ ਸੀ। ਮੈਂ ਵੀਡੀਓ ਪੰਜਾਬੀ 'ਚ ਕਰਨਾ ਤੇ ਮੈਨੂੰ ਜਿਹੜਾ ਬਲੋਚਿਸਤਾਨ ਤੋਂ ਫੋਨ ਆਉਂਦੇ ਨੇ, ਰਾਜਸਥਾਨ ਤੋਂ ਆਉਂਦੇ ਨੇ, ਸਾਡੀ ਵੀਡੀਓ ਵੀ ਕਰੋ ਜੀ। ਹਾਂਜੀ, ਉਹਨਾਂ ਦਾ ਥੋੜਾ ਜਿਹਾ ਬੋਲਣ ਦਾ ਰੰਗ ਵੱਖਰਾ ਹੁੰਦਾ, ਲੇਕਿਨ ਮੇਰੀ ਜ਼ਬਾਨ ਸਮਝ ਜਾਂਦੇ। ਇਹਦਾ ਮਤਲਬ ਜ਼ਬਾਨ ਇੱਕੋ ਹੀ ਹੈ। ਜ਼ੁਬਾਨ ਬੜੀ ਵਿਸ਼ਾਲ ਜਨਾਬ ਔਰ ਬੜੀ ਜ਼ਰਖੇਜ਼। ਹਾਂਜੀ, ਲੇਕਿਨ ਬਸ ਵੇਖੋ ਨਾ, ਜਦੋਂ ਘਰੋਂ ਹੀ ਆਪਣੇ ਹੀ ਮੁਖਾਲਫ ਹੋ ਜਾਣ ਤੇ ਚਿਦਰਮੇ ਮੁੱਕ ਜਾਂਦੇ ਨੇ। ਇਹ ਸਿਰਫ ਘਰ ਦੇ ਜਿਹੜੇ ਸਰ ਪਾਟੇ ਨੇ ਨਾ, ਸਾਡੇ ਜਿਹੜੇ ਸਰਪ੍ਰਸਤ ਤੇ ਸਾਡੇ ਹੁਕਮਰਾਨ ਤੇ ਸਾਡੇ ਆਗੂ, ਜਦੋਂ ਉਹਨਾਂ ਹੀ ਸਾਨੂੰ ਨਿੰਦ ਛੱਡਿਆ, ਜਦੋਂ ਉਹਨਾਂ ਹੀ ਸਾਨੂੰ ਹੀਣਾ ਆਖਣਾ ਸ਼ੁਰੂ ਘਰੋਂ ਹੀ ਕਰ ਦਿੱਤਾ, ਤੇ ਤਾਂ ਸਰ ਜ਼ੁਬਾਨ ਸਾਡੀ ਰੁੱਲ ਗਈ ਹੈ। ਅਦਰਵਾਈਜ਼ ਸਾਡੀ ਮਾਂ ਬੋਲੀ ਜਿਹੜੀ ਹੈ, ਬਾਜਵਾ ਸਾਹਿਬ ਤੁਸੀਂ ਤੇ ਸਾਰੀ ਜ਼ਿੰਦਗੀ ਉਹਦੀ ਖਿਦਮਤ ਵਿੱਚ ਗੁਜ਼ਾਰੀ ਹੈ ਔਰ ਉਹਦਾ ਝੰਡਾ ਹੀ ਚੁੱਕੀ ਰੱਖਿਆ, ਤੇ ਇਹ ਕਿਸੇ ਮਾਂ ਬੋਲੀ ਸਾਡੀ ਕਿਸੇ ਜ਼ੁਬਾਨ ਤੋਂ ਘੱਟ ਹੈ ਹੀ ਨਹੀਂ। ਰਣਜੀਤ ਸਿੰਘ ਦੇ ਜ਼ਮਾਨੇ ਤੱਕ ਇੱਥੇ ਪੰਜਾਬੀ ਪੜ੍ਹਾਈ ਜਾਂਦੀ ਸੀ ਮਦਰਸਿਆਂ 'ਚ, 100% ਲਿਟਰੇਸੀ ਰੇਟ ਸੀ। ਔਰ ਇਹ ਜਦੋਂ ਬਈਏ ਉਹਨਾਂ ਦੇ ਝੋਲੀ ਚੁੱਕ ਨਾਲ ਆਏ, ਉਹਨਾਂ ਆਖਿਆ ਸਾਡੇ ਲਾਗੇ, ਕਿਉਂਕਿ ਉਹਨਾਂ ਸੁਣਿਆ ਸੀ ਕਿ ਜਿਹੜੀ ਕੌਮ ਕੋਲੋਂ ਉਹਦੀ ਬਹਾਦਰੀ, ਉਹਦਾ ਵਿਰਸਾ, ਉਹਦੀ ਤਾਰੀਖ ਖੋਣੀ ਹੋਏ, ਉਹਦੀ ਜ਼ੁਬਾਨ ਖੋਲੋ, ਉਹਦੇ ਕੋਲ ਸਭ ਕੁਝ ਖੁੱਸ ਜਾਏਗਾ। ਔਰ ਉਹਨਾਂ ਨੇ ਸਾਡੀ ਜ਼ੁਬਾਨ ਖੋਲੀ, ਸਾਡੇ ਕੋਲੋਂ, ਸਾਡੇ ਵਿੱਚ। ਉਦੋਂ ਬਾਅਦ ਦੁੱਲੇ ਭੱਟੀ ਤੇ ਭਗਤ ਸਿੰਘ ਜੰਮਣੇ ਹੀ ਬੰਦ ਹੋ ਗਏ, ਵਾਰਿਸ ਸ਼ਾਹ, ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਵਰਗੇ ਬੰਦੇ ਜੰਮਣੇ ਹੀ ਬੰਦ ਹੋ ਗਏ। ਹਾਂਜੀ, ਕੋਈ ਦੱਸੋ ਉਸ ਲੈਵਲ ਦਾ ਬੰਦਾ, ਮਤਲਬ ਇਹ 1849 ਤੋਂ ਬਾਅਦ ਪੈਦਾ ਹੋਇਆ ਹੋਇਆ। ਨਹੀਂ ਜੀ, ਇਸ ਤਰ੍ਹਾਂ ਹੀ ਹੋਇਆ, ਬੜਾ ਹੀ ਤਰ੍ਹਾਂ ਹੋਇਆ। ਔਰ ਬਾਜਵਾ ਸਾਹਿਬ ਕੀਤਾ ਸਾਡੇ ਆਪਣਿਆਂ ਨੇ ਜੀ, ਬਗਾਨਾ ਕਿਹੜਾ ਹੈ ਜੀ? ਬਗਾਨੇ ਕਿਨੇ ਕਰਨਾ ਸੀ? ਆ ਕੇ ਤੁਸੀਂ ਆਪ ਕਰਦੇ ਹੋ। ਹਾਂਜੀ ਲੋ ਜੀ ਪਿਆਰਿਓ, ਅੱਜ ਚੂੰਕਿ 21 ਫਰਵਰੀ ਹੈ ਤੇ ਤੁਹਾਡੇ ਕਾਈਂਡ ਨੋਟਿਸ ਹੈ ਕਿ ਅਸੀਂ ਆਪਣਾ ਜਿਹੜਾ ਚੈਨਲ ਹੈ, ਇਹ ਨਿਮਾਣੀ ਜੀ ਕੋਸ਼ਿਸ਼ ਤੇ ਯਤਨ ਸਾਡਾ ਜਿਹੜਾ ਉਹ ਅਸੀਂ ਆਪਣੀ ਮਾਂ ਬੋਲੀ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਵਾਸਤੇ ਤੇ ਸਿੱਖਿਆ ਵਾਸਤੇ ਸ਼ੁਰੂ ਕੀਤਾ ਹੋਇਆ ਹੈ। ਚੁਨਾਚਾ ਅੱਜ ਬਾਜਵਾ ਸਾਹਿਬ ਦੀ ਖਿਦਮਤ ਵਿੱਚ ਹਾਜ਼ਰ ਹੋ ਕੇ ਤੇ ਅਸਾਂ ਜ਼ਰੂਰੀ ਜਾਣਿਆ ਵੀ ਅਸੀਂ ਬਾਜਵਾ ਸਾਹਿਬ ਕੋਲੋਂ ਅੱਜ ਦੇ ਦਿਨ ਦੇ ਹਵਾਲੇ ਦੇ ਨਾਲ ਚੰਦ ਗੱਲਾਂ ਪੁੱਛੀਏ ਤੇ ਤੁਹਾਡੀ ਖਿਦਮਤ ਵਿੱਚ ਵੀ ਪੇਸ਼ ਕਰੀਏ ਕਿ ਵੇਖੋ ਅੱਜ ਸਾਰੀ ਦੁਨੀਆ ਦੇ ਲੋਕ ਆਪਣੀ ਆਪਣੀ ਮਾਂ ਬੋਲੀ ਦਾ ਦਿਹਾੜਾ ਮਨਾ ਰਹੇ ਨੇ ਔਰ ਅਲਹਮਦੁਲਿਲਾ ਦੇਸ਼ ਪੰਜਾਬ ਦੇ ਵਸਨੀਕ ਵੀ ਜਿੱਥੇ ਜਿੱਥੇ ਪੂਰੀ ਦੁਨੀਆ 'ਚ ਵਸਦੇ ਨੇ ਉਹ ਵੀ ਅੱਜ ਆਪਣੀ ਮਾਂ ਬੋਲੀ ਦਾ ਦਿਨ ਮਨਾਉਣਗੇ। ਉਹ ਆਪਣੀ ਵਾਲਦਾ ਦੇ ਨਾਲ ਪਿਆਰ ਦਾ ਵਿਖਾਲਾ ਕਰਨਗੇ। ਅੱਜ ਸਾਰੇ ਦੁਨੀਆ ਭਰ ਦੇ ਪੰਜਾਬੀ ਆਪਣੀ ਬੋਲੀ ਦੇ ਉੱਤੇ ਮਾਸ਼ਾਅੱਲਾ ਮਾਣ ਕਰਨਗੇ। ਸਾਡੀ ਆਖਰ ਦੇ ਵਿੱਚ ਦਰਖਾਸਤ ਹੈ ਆਪਣੇ ਹੁਕਮਰਾਨਾਂ ਦੀ ਖਿਦਮਤ ਦੇ ਵਿੱਚ, ਬਿਲਖਸੂਸ ਸਾਡੇ ਜਿਹੜੇ ਦੇਸ਼ ਪੰਜਾਬ ਦੇ ਹੁਕਮਰਾਨ ਨੇ, ਉਹਨਾਂ ਦੇ ਹੀ ਘਰ ਦੇ ਜੀ ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਵੀ ਨੇ ਤੇ ਸਾਡੀ ਮੋਹਤਰਮਾ ਵਜ਼ੀਰ ਆਲਾ ਪੰਜਾਬ ਜਿਹੜੀਆਂ ਨੇ, ਉਹਨਾਂ ਨੂੰ ਚੂੰ ਕੇ ਇਸ ਚੀਜ਼ ਦਾ ਇਤਰਾਫ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਮੁਲਕ ਗੀਰ ਜਮਾਤ ਹੁਣ ਨਹੀਂ ਅਖਵਾਉਂਦੀ। ਪੰਜਾਬ ਦੇ ਸਾਰੇ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ। ਪੰਜਾਬ ਦੇ ਵਿੱਚੋਂ ਹੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਕੌਮੀ ਸੂਬਾਈ ਅਸੈਂਬਲੀ ਦੀਆਂ ਨਸ਼ਿਸਤਾਂ ਮਿਲਦੀਆਂ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਦੇਸ਼ ਪੰਜਾਬ ਦੀ ਜ਼ੁਬਾਨ ਦੇ ਵਾਸਤੇ ਵੀ, ਜਿਹੜੀ ਕਿ ਉਹਨਾਂ ਦੀ ਆਪਣੀ ਵੀ ਮਾਂ ਬੋਲੀ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੀਆਂ ਸਾਡੀਆਂ ਮੁਹਤਰਮਾ ਵਜ਼ੀਰ ਆਲਾ ਪੰਜਾਬ ਔਰ ਸਾਡੇ ਜਨਾਬ ਮੁਹਤਰਮ ਵਜ਼ੀਰ ਆਜ਼ਮ ਪਾਕਿਸਤਾਨ। ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਕਿ ਉਹ ਪੰਜਾਬੀ ਨੇ ਔਰ ਉਹਨਾਂ ਦੀ ਮਾਂ ਬੋਲੀ ਵੀ ਪੰਜਾਬੀ ਹੈ ਤੇ ਉਹਨਾਂ ਨੂੰ ਚਾਹੀਦਾ ਚੂੰਕਿ ਵਾਲਦੈਨ ਦਾ ਇਹਤਰਾਮ ਇਹਨਾਂ ਦੇ ਘਰ ਦੀ ਬੜੀ ਸ਼ਾਨਦਾਰ, ਬੜੀ ਸਲਾਹਨਯੋਗ ਰਵਾਇਤ ਹੈ, ਤੇ ਫਿਰ ਆਪਣੀ ਮਾਂ ਬੋਲੀ ਦਾ ਅਦਬ ਵੀ ਕਰਨ ਔਰ ਉਹਨੂੰ ਲਾਗੂ ਵੀ ਕਰਨ। ਸਾਡੇ ਪੂਰੇ ਦੇਸ਼ ਪੰਜਾਬ ਦੇ ਸਕੂਲਾਂ ਦੇ ਵਿੱਚ ਔਰ ਕਾਲਜਿਸ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਉਣ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬਿਨ।
ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ